ਤਰਨਤਾਰਨ ਪੁਲਿਸ ਨੇ ਤਿੰਨ ਜਿਹੜੇ ਨੌਜਵਾਨ ਗ੍ਰਿਫਤਾਰ ਕੀਤੇ ਆ ਜਿਹੜੇ ਫਿਲਪਾਈਨ ਤੋਂ ਉਹਨਾਂ ਨੂੰ ਹਦਾਇਤਾਂ ਮਿਲਦੀਆਂ ਸੀ ਤੇ ਉਹਨਾਂ ਕੋਲੇ ਲੋਡਡ RPG ਜਿਹੜਾ ਮਿਲਿਆ, ਮਤਲਬ ਰਾਕਟ ਲਾਂਚਰ ਜਿਹੜਾ ਹੈਗਾ ਮਿਲਿਆ। ਸਰਹਾਲੀ ਜਿਹੜਾ ਤਰਨਤਾਰਨ ਦੇ ਕੋਲ ਪਿੰਡ ਨਗਰ ਆ, ਉਹਦਾ ਥਾਣਾ ਸੜਕ ਦੇ ਬਿਲਕੁਲ ਉੱਤੇ ਆ। ਉੱਥੇ ਇੱਕ ਇਸ ਤਰੀਕੇ ਦਾ ਜਾਲੀ ਜਿਹਾ ਹਮਲਾ ਹੋਇਆ ਸੀਗਾ ਜਿਹਦੇ ਵਿੱਚ ਕੋਈ ਨੁਕਸਾਨ ਨਹੀਂ ਸੀ ਹੋਇਆ ਤੇ ਉਹਦੇ ਬਾਰੇ ਲੋਕਾਂ 'ਚ ਕਈ ਤਰ੍ਹਾਂ ਦੀ ਚਰਚਾ ਚੱਲੀ ਸੀਗੀ। ਬਾਅਦ ਵਿੱਚ ਕੁਝ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਸੀ। ਮੋਹਾਲੀ ਦੇ ਵਿੱਚ ਜਿਹੜਾ ਇੰਟੈਲੀਜੈਂਸ ਵਿੰਗ ਦਾ ਹੈਡਕੁਆਟਰ ਆ ਉਹਨੂੰ ਟਾਰਗੇਟ ਕੀਤਾ ਗਿਆ ਸੀ। ਉਹਦੇ ਵਿੱਚ ਵੀ ਨਾਬਾਲਗ ਬੱਚਾ ਕੋਈ ਬਾਹਰਲੇ ਸੂਬੇ ਤੋਂ, ਪੰਜਾਬ ਤੋਂ, ਯੂਪੀ ਬਿਹਾਰ ਤੋਂ ਬਾਹਰੋਂ ਫੜ ਕੇ ਕਿਹਾ ਗਿਆ ਵੀ ਇਹਨੇ ਇਹ ਕੰਮ ਕੀਤਾ। ਇਹ ਸਾਰੀਆਂ ਜਿਹੜੀਆਂ ਘਟਨਾਵਾਂ ਨੇਗੀਆਂ ਇਹ ਉਸ ਮੌਕੇ ਹੋ ਰਹੀਆਂ ਨੇ ਜਦੋਂ ਪੰਜਾਬ ਦੇ ਵਿੱਚ ਸਿੱਖ ਨੌਜਵਾਨ ਜਿਹੜਾ ਉਹ ਬੜਾ ਪੀਸਫੁਲ ਤੇ ਸਿਸਟਮ ਦੇ ਅੰਦਰ ਰਹਿੰਦਿਆਂ ਹੋਇਆਂ ਅੱਗੇ ਵਧ ਰਿਹਾ। ਜਦੋਂ ਕੋਈ ਇੱਦਾਂ ਦੀਆਂ ਚੀਜ਼ਾਂ ਵਾਪਰਨ ਤਾਂ ਮਨ ਦੇ ਵਿੱਚ ਇਹ ਖਦਸ਼ਾ ਆਉਂਦਾ ਕਿ ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ ਇਹਦੇ ਮਗਰ ਕੋਈ ਵੱਡੀ ਗੱਲ ਤਾਂ ਨਹੀਂ। ਜਦੋਂ ਵੀ ਪੰਜਾਬ ਦੇ ਵਿੱਚ ਹਿੰਸਕ ਘਟਨਾ ਜਾਂ ਕਿਸੇ ਵਾਰਦਾਤ ਦਾ ਜਾਂ ਕਿਸੇ ਹਥਿਆਰ ਦਾ ਜ਼ਿਕਰ ਆਵੇ ਤਾਂ ਠਾਹ ਦੇਣੇ ਕਹਿ ਦਿੰਦੇ ਆ ਕਿ ਜੀ ਜਿਹੜੇ ਵਿਦੇਸ਼ਾਂ 'ਚ ਬੈਠੇ ਖਾਲਿਸਤਾਨੀ ਨੇ ਉਹ ਮਾਹੌਲ ਖਰਾਬ ਕਰ ਰਹੇ ਨੇ ਤੇ ਪੰਜਾਬ 'ਚ ਖਾੜਕੂਵਾਦ ਆ ਰਿਹਾ। ਇਹ ਨਹੀਂ ਕਿ ਇਸ ਤੋਂ ਪਹਿਲਾਂ ਖਾੜਕੂ ਲਹਿਰ ਦੌਰਾਨ ਜਾਂ ਜੁਝਾਰੂਆਂ ਨੇ ਜਿਹੜਾ ਹੈਗਾ ਕਦੇ ਥਾਣਿਆਂ ਨੂੰ ਜਾਂ ਪੁਲਿਸ ਨੂੰ ਟਾਰਗੇਟ ਨਹੀਂ ਕੀਤਾ। ਇਹ ਵੀ ਨਹੀਂ ਕਿ ਇਹ ਘਟਨਾਵਾਂ ਖਾੜਕੂ ਕਰ ਨਹੀਂ ਸਕਦੇ। ਇਹ ਜਿਹੜਾ ਸਾਰਾ ਕੁਝ ਇਸ ਮੌਕੇ ਵਾਪਰ ਰਿਹਾ ਇਹਨੂੰ ਖਾੜਕੂ ਘਟਨਾਵਾਂ, ਖਾਲਿਸਤਾਨੀ ਘਟਨਾਵਾਂ ਜਿਹੜੀਆਂ ਨੇ ਉਹ ਮੰਨਣ ਤੋਂ ਮਨ ਅਜੇ ਇਨਕਾਰੀ ਹੈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਖਬਰ ਇਹ ਆ ਰਹੀ ਆ ਵੀ ਤਰਨਤਾਰਨ ਪੁਲਿਸ ਨੇ ਤਿੰਨ ਜਿਹੜੇ ਨੌਜਵਾਨ ਗ੍ਰਿਫਤਾਰ ਕੀਤੇ ਆ ਜਿਹੜੇ ਫਿਲਪਾਈਨ ਤੋਂ ਉਹਨਾਂ ਨੂੰ ਹਦਾਇਤਾਂ ਮਿਲਦੀਆਂ ਸੀ ਤੇ ਉਹਨਾਂ ਕੋਲੇ ਲੋਡਡ RPG ਜਿਹੜਾ ਮਿਲਿਆ, ਮਤਲਬ ਰਾਕਟ ਲਾਂਚਰ ਜਿਹੜਾ ਹੈਗਾ ਮਿਲਿਆ। ਪਿਛਲੇ ਦਿਨਾਂ ਦੇ ਵਿੱਚ ਸਰਹਾਲੀ ਜਿਹੜਾ ਤਰਨਤਾਰਨ ਦੇ ਕੋਲ ਪਿੰਡ ਨਗਰ ਆ, ਉਹਦਾ ਥਾਣਾ ਸੜਕ ਦੇ ਬਿਲਕੁਲ ਉੱਤੇ ਆ। ਉੱਥੇ ਇੱਕ ਇਸ ਤਰੀਕੇ ਦਾ ਜਾਲੀ ਜਿਹਾ ਹਮਲਾ ਹੋਇਆ ਸੀਗਾ ਜਿਹਦੇ ਵਿੱਚ ਕੋਈ ਨੁਕਸਾਨ ਨਹੀਂ ਸੀ ਹੋਇਆ ਤੇ ਉਹਦੇ ਬਾਰੇ ਲੋਕਾਂ 'ਚ ਕਈ ਤਰ੍ਹਾਂ ਦੀ ਚਰਚਾ ਚੱਲੀ ਸੀਗੀ। ਬਾਅਦ ਵਿੱਚ ਕੁਝ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਸੀ। ਹੁਣ ਇਹ ਇੱਕ ਨਵੀਂ ਜਿਹੜੀ ਖਬਰ ਫੇਰ ਆਈ ਆ। ਇਸ ਤੋਂ ਪਹਿਲਾਂ ਮੋਹਾਲੀ ਦੇ ਵਿੱਚ ਜਿਹੜਾ ਇੰਟੈਲੀਜੈਂਸ ਵਿੰਗ ਦਾ ਹੈਡਕੁਆਟਰ ਆ ਉਹਨੂੰ ਟਾਰਗੇਟ ਕੀਤਾ ਗਿਆ ਸੀ। ਉਹਦੇ ਵਿੱਚ ਵੀ ਨਾਬਾਲਗ ਬੱਚਾ ਕੋਈ ਬਾਹਰਲੇ ਸੂਬੇ ਤੋਂ, ਪੰਜਾਬ ਤੋਂ, ਯੂਪੀ ਬਿਹਾਰ ਤੋਂ ਬਾਹਰੋਂ ਫੜ ਕੇ ਕਿਹਾ ਗਿਆ ਵੀ ਇਹਨੇ ਇਹ ਕੰਮ ਕੀਤਾ। ਇਹ ਸਾਰੀਆਂ ਜਿਹੜੀਆਂ ਘਟਨਾਵਾਂ ਨੇਗੀਆਂ ਇਹ ਉਸ ਮੌਕੇ ਹੋ ਰਹੀਆਂ ਨੇ ਜਦੋਂ ਪੰਜਾਬ ਦੇ ਵਿੱਚ ਸਿੱਖ ਨੌਜਵਾਨ ਜਿਹੜਾ ਹੈ ਉਹ ਬੜਾ ਪੀਸਫੁਲ ਤੇ ਸਿਸਟਮ ਦੇ ਅੰਦਰ ਰਹਿੰਦਿਆਂ ਹੋਇਆਂ ਅੱਗੇ ਵਧ ਰਿਹਾ। ਮਤਲਬ ਸਿੱਖ ਆਜ਼ਾਦੀ ਲਹਿਰ ਆ ਜਿਹੜੀ, ਸਿੱਖ ਫਰੀਡਮ ਮੂਵਮੈਂਟ ਆ, ਉਹਨੂੰ ਬਲ ਮਿਲ ਰਿਹਾ। ਜਦੋਂ ਕੋਈ ਇੱਦਾਂ ਦੀਆਂ ਚੀਜ਼ਾਂ ਵਾਪਰਨ ਤਾਂ ਮਨ ਦੇ ਵਿੱਚ ਇਹ ਖਦਸ਼ਾ ਆਉਂਦਾ ਕਿ ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ ਇਹਦੇ ਮਗਰ ਕੋਈ ਵੱਡੀ ਗੱਲ ਤਾਂ ਨਹੀਂ, ਵੱਡੀ ਘਟਨਾ ਤਾਂ ਨਹੀਂ। ਕੀ ਇਹ ਸਾਰਾ ਮੂਵਮੈਂਟ ਨੂੰ ਸਪੋਰਟ ਕਰਨ ਵਾਲਾ ਵਾ ਜਾਂ ਇਹ ਮੂਵਮੈਂਟ ਤੋਂ ਬਿਲਕੁਲ ਵੱਖਰੀ ਕੋਈ ਕਹਾਣੀ ਆ? ਤੇ ਇਹ ਗੱਲਾਂ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਜਦੋਂ ਵੀ ਪੰਜਾਬ ਦੇ ਵਿੱਚ ਹਿੰਸਕ ਘਟਨਾ ਜਾਂ ਕਿਸੇ ਵਾਰਦਾਤ ਦਾ ਜਾਂ ਕਿਸੇ ਹਥਿਆਰ ਦਾ ਜ਼ਿਕਰ ਆਵੇ ਤਾਂ ਠਾਹ ਦੇਣੇ ਕਹਿ ਦਿੰਦੇ ਆ ਕਿ ਜੀ ਜਿਹੜੇ ਵਿਦੇਸ਼ਾਂ 'ਚ ਬੈਠੇ ਖਾਲਿਸਤਾਨੀ ਨੇ ਉਹ ਮਾਹੌਲ ਖਰਾਬ ਕਰ ਰਹੇ ਨੇ ਤੇ ਪੰਜਾਬ 'ਚ ਖਾੜਕੂਵਾਦ ਆ ਰਿਹਾ। ਹੁਣ ਇੱਥੇ ਅਸੀਂ ਪੰਜਾਬ 'ਚ ਬੈਠੇ ਹਾਂ, ਸਾਨੂੰ ਇੱਥੇ ਕੋਈ ਖਾੜਕੂਵਾਦ ਨਾਲ ਜਾਂ ਖਾਲਿਸਤਾਨ ਦੀ ਸਟਰਗਲ ਨਾਲ ਇਹਨਾਂ ਘਟਨਾਵਾਂ ਦਾ ਕੋਈ ਲਿੰਕ ਕਦੇ ਮਹਿਸੂਸ ਨਹੀਂ ਹੁੰਦਾ। ਇਹ ਨਹੀਂ ਕਿ ਇਸ ਤੋਂ ਪਹਿਲਾਂ ਖਾੜਕੂ ਲਹਿਰ ਦੌਰਾਨ ਜਾਂ ਜੁਝਾਰੂਆਂ ਨੇ ਜਿਹੜਾ ਹੈਗਾ ਕਦੇ ਥਾਣਿਆਂ ਨੂੰ ਜਾਂ ਪੁਲਿਸ ਨੂੰ ਟਾਰਗੇਟ ਨਹੀਂ ਕੀਤਾ। ਇਹ ਵੀ ਨਹੀਂ ਕਿ ਇਹ ਘਟਨਾਵਾਂ ਖਾੜਕੂ ਕਰ ਨਹੀਂ ਸਕਦੇ। ਪਰ ਇਹ ਜਿਹੜਾ ਸਾਰਾ ਕੁਝ ਇਸ ਮੌਕੇ ਵਾਪਰ ਰਿਹਾ ਇਹਨੂੰ ਖਾੜਕੂ ਘਟਨਾਵਾਂ, ਖਾਲਿਸਤਾਨੀ ਘਟਨਾਵਾਂ ਜਿਹੜੀਆਂ ਨੇ ਉਹ ਮੰਨਣ ਤੋਂ ਮਨ ਅਜੇ ਇਨਕਾਰੀ ਹੈ। ਤੇ ਇਹ ਵੀ ਗੱਲ ਪੱਕੀ ਆ ਵੀ ਬੀਤੇ ਦੌਰ ਦੇ ਵਿੱਚ ਜਦੋਂ ਜੱਗੀ ਜਖਲ ਹੋਣਾ ਵਾਲਾ ਸਾਰਾ ਖੁੱਲਿਆ ਮਾਮਲਾ, ਉਦੋਂ ਬਹੁਤ ਸਾਰੇ ਲੋਕ ਹੈਰਾਨ ਰਹਿ ਗਏ ਕਿ ਪੁਲਿਸ ਦਾ ਇਹ ਦਾਅਵਾ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ 6 ਵੱਡੇ ਕਤਲ ਹੋਏ ਆ ਵੀ ਉਹ ਪੰਜਾਬ ਦੇ ਵਿੱਚ ਇਸ ਗਰੁੱਪ ਨੇ ਕੀਤੇ ਆ, ਜਿਹਦੇ ਵਿੱਚ ਬੱਗੇ ਹੋਣੀ, ਸ਼ੇਰੇ ਹੋਣੀ ਤੇ ਹੋਰ ਬਹੁਤ ਸਾਰੇ ਸਿੱਖ ਨੌਜਵਾਨ ਜਿਹੜੇ ਆ ਉਹਨਾਂ ਨੂੰ ਇਸ ਮੌਕੇ ਤਿਹਾੜ ਜੇਲ੍ਹ 'ਚ ਬੰਦ ਕੀਤਾ ਹੋਇਆ। ਸਿੱਖ ਕੌਮ ਦਾ ਜਾਂ ਵਕੀਲਾਂ ਦਾ
ਜਾਂ ਜੱਗੀ ਜੋਹਲ ਦੇ ਸਮਰਥਕਾਂ ਦਾ, ਸਾਡਾ ਸਾਰਿਆਂ ਦਾ ਇਹ ਦਾਵਾ ਹੈ ਕਿ ਇਹ ਜੱਗੀ ਜੋਹਲ ਤੇ ਹੋਰ ਸਾਰੇ ਨੌਜਵਾਨ ਜਿਹੜੇ ਆ, ਇਹਨਾਂ ਨੂੰ ਬੇਦੋਸ਼ੇ ਫਸਾਇਆ ਹੋਇਆ। ਇਹਨਾਂ ਦੇ ਰਾਹੀਂ ਪੂਰੀ ਦੀ ਪੂਰੀ ਕੌਮ ਨੂੰ ਟੈਰੋਰਾਈਜ਼ ਕਰਨ ਦਾ ਜਿਹੜਾ ਵੱਡਾ ਪ੍ਰੋਜੈਕਟ ਆ ਉਹ ਚੱਲ ਰਿਹਾ। ਹੁਣ ਸਾਰੀ ਜਿਹੜੀ ਇਸ ਮੌਕੇ ਦੀ ਇਹ ਘਟਨਾ, ਉਹਦੇ ਤੋਂ ਧਿਆਨ ਹਟਾ ਕੇ ਆਪਾਂ ਦੂਜੇ ਪਾਸੇ ਜੇ ਜਾਈਏ ਤਾਂ ਇਸ ਮੌਕੇ ਆਲ ਓਵਰ ਦੀ ਵਰਲਡ, ਸਾਰੇ ਸੰਸਾਰ ਦੇ ਵਿੱਚ ਬਹੁਤ ਸਾਰੇ ਤਰ੍ਹਾਂ ਦੇ ਨਵੇਂ-ਨਵੇਂ ਵਰਤਾਰੇ ਉੱਭਰ ਰਹੇ ਨੇ, ਜਿਨ੍ਹਾਂ ਚੋਂ ਕੁਝ ਦਾ ਅਜੇ ਸਿੱਧਾ ਸੰਬੰਧ ਜਿਹੜਾ ਹੈ ਸਿੱਖ ਸਟਰਗਲ ਨਾਲ ਜੁੜਦਾ ਨਹੀਂ ਦਿਖ ਰਿਹਾ, ਕਈਆਂ ਦਾ ਸਿੱਧਾ ਜੁੜਦਾ ਦਿਖ ਰਿਹਾ। ਬੀਤੇ ਦੌਰ ਦੇ ਵਿੱਚ ਸੈਮੂਅਲ ਪੀ ਹਟਿੰਗਟਨ ਦੀਆਂ ਜਿਹੜੀਆਂ ਕਲਾਸ ਆਫ ਸਿਵਲਾਈਜੇਸ਼ਨਸ ਦੀ ਚਰਚਾ ਉਹ ਹੁੰਦੀ ਰਹੀ ਆ ਕਿ ਅੱਡ-ਅੱਡ ਜਿਹੜੇ ਸਿਵਲਾਈਜੇਸ਼ਨਸ ਨੇ, ਸਭਿਅਤਾਵਾਂ ਨੇ, ਉਹਨਾਂ ਦੇ ਭੇੜ ਹੋ ਸਕਦੇ ਆ, ਤੇ ਉਹ ਸਾਰਾ ਕੁਝ ਜਿਹੜਾ ਬੀਤੇ ਦੌਰ ਦੇ ਵਿੱਚ 1990 ਦੇ ਦੌਰ ਵਿੱਚ ਇੱਕ ਬਹੁਤਾ ਜ਼ਿਆਦਾ ਲੋਕਾਂ ਨੂੰ ਧਿਆਨ ਨਹੀਂ ਸੀ ਖਿੱਚਦਾ। ਅੱਜ ਦੇ ਦੌਰ ਵਿੱਚ ਹੁਣ ਜਦੋਂ ਨਿਊ ਵਰਲਡ ਆਰਡਰ ਦੀਆਂ ਗੱਲਾਂ ਸੁਣਦੇ ਆ, ਉਦੋਂ ਉਹ ਸਾਰਾ ਕੁਝ ਜਿਹੜਾ ਹੈਗਾ ਨਵੇਂ ਸਿਰਿਓਂ ਚਰਚਾ 'ਚ ਆ ਰਿਹਾ। ਪਰ ਸਾਡੀ ਕੌਮ ਨੇ ਨਾ ਤਾਂ ਉਦੋਂ ਬਹੁਤਾ ਇਸ ਪਾਸੇ ਗੰਭੀਰਤਾ ਦਿਖਾਈ ਸੀ ਤੇ ਨਾ ਅੱਜ ਦਿਖਾਈ ਜਾ ਰਹੀ ਹੈ। ਤੋ ਹਰ ਘਟਨਾ ਜਿਹੜੀ ਆ ਉਹਦੇ ਕੋਈ ਵੱਡੇ ਅਰਥ ਵੀ ਹੁੰਦੇ ਆ, ਜਿਹੜੀ ਸਾਨੂੰ ਦੇਖਣ ਮੌਕੇ ਬਿਲਕੁਲ ਮਹੀਨ ਜਾਂ ਨਿੱਕੀ ਜੀ ਜਾਂ ਐਵੇਂ ਜੇ ਲੱਗਦੀ ਹੋਵੇ। ਸਾਰੇ ਸੰਸਾਰ ਦੇ ਵਿੱਚ ਇਸ ਮੌਕੇ ਜੋ ਸਰਗਰਮੀਆਂ ਚੱਲ ਰਹੀਆਂ ਨੇ, ਉਹਦਾ ਸਾਡੀ ਕੌਮ ਤੇ ਕਿਵੇਂ ਅਤੇ ਕਿੱਥੇ ਤੇ ਕਿੰਨਾ ਕੁ ਅਸਰ ਹੋਊਗਾ, ਉਹ ਸਾਡੀ ਕੌਮ ਦੇ ਵਿਦਵਾਨਾਂ ਦੀ, ਸਾਡੀ ਕੌਮ ਦੇ ਚਿੰਤਕਾਂ ਦੀ ਚਰਚਾ ਦਾ ਵਿਸ਼ਾ ਹੋਣਾ ਚਾਹੀਦਾ। ਪਰ ਸਾਨੂੰ ਇਹਨਾਂ ਮਸਲਿਆਂ ਦੀ ਥਾਂ ਨਵੇਂ ਛੁਣਛੁਣੇ ਦੇ ਦਿੱਤੇ ਜਾਂਦੇ ਆ। ਇੰਡੀਅਨ ਸਟੇਟ ਸਿਸਟਮ ਤੇ ਭਾਰਤੀ ਹਕੂਮਤ ਦੇ ਕਰਿੰਦੇ ਜਿਹੜੇ ਸਿੱਖੀ ਭੇਸ ਦੇ ਵਿੱਚ ਵਿਚਰਦੇ ਆ, ਉਹ ਚਾਹੁੰਦੇ ਆ ਕਿ ਕੌਮ ਜਾਂ ਸਿੱਖ ਉਹਨਾਂ ਮਸਲਿਆਂ ਵੱਲ ਧਿਆਨ ਨਾ ਦੇਵੇ ਜਿਹੜੇ ਮਸਲੇ ਇਹਨਾਂ ਦੇ ਭਵਿੱਖ ਨਾਲ ਸੰਬੰਧਿਤ ਨੇ। ਸਿੱਖ ਉਹਨਾਂ ਮਸਲਿਆਂ 'ਚ ਉਲਝੇ ਰਹਿਣ ਜਿਹੜੇ ਮਸਲੇ ਇਹਨਾਂ ਨੂੰ ਅੱਗੇ ਨਾ ਵਧਣ ਦੇਣ। ਇਸ ਗੱਲ ਦੇ ਉੱਤੇ ਅਸੀਂ ਬਹੁਤ ਕੁਝ ਇਹਨਾਂ ਸਮਿਆਂ ਦੇ ਵਿੱਚ ਦੇਖ ਰਹੇ ਹਾਂ, ਹੰਢਾ ਰਹੇ ਹਾਂ, ਔਰ ਕਈ ਗੱਲਾਂ ਦੇ ਉੱਤੇ ਸਾਨੂੰ ਬਹੁਤ ਬੇਵੱਸੀ ਦਾ ਆਲਮ ਜਿਹੜਾ ਹੈ ਉਹ ਵੀ ਮਹਿਸੂਸ ਹੋ ਰਿਹਾ। ਅਸੀਂ ਇਹ ਦੇਖ ਰਹੇ ਹਾਂ ਕਿ ਸਾਡੀ ਕੌਮ ਦੇ ਇੱਕ ਹਿੱਸੇ ਨੂੰ ਬਹੁਤ ਜ਼ਿਆਦਾ ਇਸ ਗੱਲ ਦੇ ਉੱਤੇ ਭੜਕਾਇਆ ਜਾ ਰਿਹਾ ਕਿ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਨੇ ਉਹ ਤਾਂ ਬਹੁਤ ਭੈੜੇ ਆ। ਉਹਨਾਂ ਦੇ ਵਿੱਚੋਂ ਕੁਝ ਬੰਦਿਆਂ ਦੀਆਂ ਵੀਡੀਓਜ਼ ਜਾਂ ਕੁਝ ਉਹਨਾਂ ਦੀਆਂ ਗੱਲਾਂ ਬਾਤਾਂ ਲੱਭ ਕੇ ਦੇਖੋ ਜੀ ਫਲਾਣੇ ਮੁਸਲਮਾਨ ਨੇ ਆਹ ਕਰਤਾ, ਫਲਾਣੇ ਮੁਸਲਮਾਨ ਨੇ ਉਹ ਕਹਿਤਾ। ਹਾਲਾਂਕਿ ਇਸਲਾਮ ਜਾਂ ਮੁਸਲਮਾਨ ਜਗਤ ਉਹਨਾਂ ਦੀ ਕਿੰਨੀ ਕੁ ਸਪੋਰਟ ਕਰਦਾ ਇਹ ਇੱਕ ਵੱਖਰੀ ਗੱਲ ਆ। ਇਹ ਵੀ ਹੋ ਸਕਦਾ ਕਿ ਭਾਰਤੀ ਹਕੂਮਤੀ ਏਜੰਸੀਆਂ ਨੇ ਵੀ ਆਪਦੇ ਕਰਿੰਦੇ ਜਿਹੜੇ ਆ ਉਹ ਫਿੱਟ ਕਰ ਦਿੱਤੇ ਹੋਣ ਕਿ ਤੁਸੀਂ ਸਾਲ 'ਚ 4 ਵਾਰੀ ਮੁਸਲਮਾਨਾਂ ਦੇ ਵੱਲੋਂ ਬੋਲਣਾ ਤੇ ਸਿੱਖਾਂ ਦੇ ਖਿਲਾਫ ਬੋਲਣਾ, ਸਿੱਖ ਜਜ਼ਬਾਤਾਂ ਨੂੰ ਭੜਕਾਉਣਾ, ਤਾਂ ਕਿ ਸਿੱਖਾਂ ਅਤੇ ਮੁਸਲਮਾਨਾਂ ਦੇ ਵਿਚਾਲੇ ਇੱਕ ਬਹੁਤ ਇੱਕ ਟਕਰਾਅ ਵਾਲੀ ਸਥਿਤੀ, ਇੱਕ ਨਫ਼ਰਤ ਵਾਲੀ ਸਥਿਤੀ ਜਿਹੜੀ ਹੈ ਬਣੀ ਰਵੇ। ਤੇ ਜਿਹੜੇ ਸਿੱਖ ਇਹ ਸੋਚਦੇ ਆ ਕਿ ਇਹ ਗੱਲ ਤਾਂ ਇਤਿਹਾਸ ਵਿੱਚੋਂ ਮੰਨਫੀ ਹੋ ਹੀ ਨਹੀਂ ਸਕਦੀ ਕਿ ਕਦੋਂ ਕਿਸ ਤਰੀਕੇ ਨਾਲ ਮੁਸਲਮਾਨ ਹਾਕਮਾਂ ਨਾਲ ਜਾਂ ਮੱਸੇ ਰੰਗੜ ਨਾਲ ਜਾਂ ਔਰੰਗਜ਼ੇਬ ਜਹਾਂਗੀਰ ਜਾਂ ਹੋਰ ਬਹੁਤ ਸਾਰੇ ਪਾਤਰ ਆ ਜਿਨ੍ਹਾਂ ਨੇ ਅੱਡ-ਅੱਡ ਸਮਿਆਂ ਦੇ ਉੱਤੇ ਸਿੱਖ ਇਤਿਹਾਸ ਦੇ ਵਿੱਚ ਨਫ਼ਰਤ ਵਾਲੀਆਂ ਜਿਹੜੀਆਂ ਵਾਰਦਾਤਾਂ ਜਾਂ ਘਟਨਾਵਾਂ ਵਾਪਰਾਈਆਂ ਨੇ, ਉਹ ਤਾਂ ਕਦੇ ਮੰਨਫੀ ਹੋ ਹੀ ਨਹੀਂ ਸਕਦੀਆਂ। ਪਰ ਅੱਜ ਦੇ ਦੌਰ ਦੇ ਵਿੱਚ ਅੱਜ ਦੇ ਸਿੱਖਾਂ ਨੂੰ ਭੜਕਾਉਣ ਦੇ ਲਈ ਅੱਜ ਦੀਆਂ ਗੱਲਾਂ ਦੀ ਲੋੜ ਆ। ਤੋ ਅੱਜ ਕਿਸੇ ਮੁਸਲਮਾਨ ਨੂੰ ਘਰੇ ਬੈਠੇ ਨੂੰ ਕਿਉਂ ਇਉਂ ਲੱਗੇ ਕਿ ਮੈਂ ਸਿੱਖਾਂ ਦੇ ਖਿਲਾਫ ਬੋਲਾਂ, ਕੋਈ ਵੱਡੀ ਕਾਰਨ ਹੀ ਉਹਦੇ ਪਿੱਛੇ ਹੋ ਸਕਦਾ। ਜਾਣੀ ਕਿ ਭਾਰਤੀ ਹਕੂਮਤੀ ਏਜੰਸੀਆਂ ਜਿਹੜੀਆਂ ਨੇ, ਖੁਫੀਆ ਏਜੰਸੀਆਂ ਜਿਹੜੀਆਂ ਨੇ, ਉਹਨਾਂ ਦਾ ਤਾਂ ਇਹ ਪ੍ਰੋਜੈਕਟ ਹੋ ਸਕਦਾ ਵੀ ਕੋਈ ਮੁਸਲਮਾਨ ਬੋਲ ਰਿਹਾ ਤੇ ਸਿੱਖ ਉਹਦੇ ਖਿਲਾਫ ਡਟੇ ਖੜੇ ਆ ਤੇ ਸਿੱਖਾਂ ਤੇ ਮੁਸਲਮਾਨਾਂ ਦਾ ਟਕਰਾਅ ਹੋ ਗਿਆ। ਪਰ ਇੱਕ ਆਮ ਮੁਸਲਮਾਨ, ਚਾਹੇ ਉਹ ਪ੍ਰਚਾਰਕ ਆ ਜਾਂ ਆਮ ਆ, ਉਹਨੂੰ ਤਾਂ ਕੋਈ ਇਸ ਗੱਲ ਦੇ ਨਾਲ ਹੋ ਨਹੀਂ ਸਕਦਾ, ਕਿਉਂਕਿ ਅੱਜ ਦੇ ਹਾਲਾਤ ਜਿਹੜੇ ਨੇ, ਅੱਜ ਸਾਰੇ ਸੰਸਾਰ ਨੂੰ ਪਤਾ ਕਿ ਸਿੱਖ ਜਿਹੜਾ ਹੈ ਉਹ ਆਪਦੀ ਹੋਂਦ ਹਸਤੀ ਲਈ ਭਾਰਤੀ ਹਕੂਮਤੀ ਤੰਤਰ, ਜਿਹੜੀ ਕਿ ਅਸਲ ਵਿੱਚ ਹਿੰਦੂ ਸ਼ਾਹੀ ਹਕੂਮਤ ਆ, ਉਹਦੇ ਨਾਲ ਲੜ ਰਿਹਾ। ਅੱਜ ਸਾਡੀ ਸਿੱਖਾਂ ਦੀ ਲੜਾਈ ਕਿਸੇ ਮੁਗਲੀਆ ਸਲਤਨਤ ਖਿਲਾਫ ਨਹੀਂ ਹੈ। ਅੱਜ ਸਾਡੀ ਜਿਹੜੀ ਸਿੱਖਾਂ ਦੀ ਲੜਾਈ ਆ ਉਹ ਗੋਰਾ ਸ਼ਾਹੀ ਦੇ ਖਿਲਾਫ ਵੀ ਨਹੀਂ ਹੈ। ਅੱਜ ਨਾ ਤਾਂ 1947 ਤੋਂ ਪਹਿਲਾਂ ਵਾਲਾ ਮਾਹੌਲ ਆ ਵੀ ਜਦੋਂ ਅਸੀਂ ਬ੍ਰਿਟਿਸ਼ ਇੰਡੀਆ ਜਿਹੜਾ ਜਾਂ ਬ੍ਰਿਟਿਸ਼ ਗਵਰਨਮੈਂਟ ਸੀ, ਬ੍ਰਿਟਿਸ਼ ਕਰਾਊਨ ਸੀ, ਉਹਦੇ ਖਿਲਾਫ ਲੜ ਰਹੇ ਸੀ ਵੀ ਤੁਸੀਂ ਸਾਡੇ ਮੁਲਕ 'ਚ, ਸਾਡੇ ਧਰਤੀ ਉੱਤੇ, ਸਾਡੇ ਦੇਸ਼ ਪੰਜਾਬ ਉੱਤੇ ਕਬਜ਼ਾ ਕੀਤਾ ਹੋਇਆ। ਤੇ ਨਾ ਹੀ ਅੱਜ ਕੋਈ ਅਬਦਾਲੀ ਚੜਿਆ ਆ ਰਿਹਾ, ਨਾ ਕੋਈ ਅੱਜ ਮੱਸਾ ਰੰਗੜ ਇੱਥੇ ਕਾਬਜ ਹੋਇਆ ਬੈਠਾ, ਨਾ ਔਰੰਗਜ਼ੇਬ ਦਾ, ਨਾ ਜਹਾਂਗੀਰ ਦਾ। ਅੱਜ ਸਿੱਖਾਂ ਦਾ ਭਾਰਤੀ ਧਰਤੀ ਉੱਤੇ, ਸਾਡੇ ਦੇਸ਼ ਪੰਜਾਬ ਦੇ ਉੱਤੇ ਜਿਸ ਜਿਹੜੀ ਤਾਕਤ ਨਾਲ ਟੱਕਰ ਆ
ਉਹ ਹਿੰਦੂ ਸ਼ਾਹੀ ਹੈ। ਹਿੰਦੂ ਸ਼ਾਹੀ ਨੇ ਸਿੱਖਾਂ ਦੇ ਕਲਚਰ ਨੂੰ, ਸਿੱਖਾਂ ਦੇ ਇਤਿਹਾਸ ਨੂੰ, ਸਿੱਖਾਂ ਦੀ ਬੋਲੀ ਨੂੰ, ਸਭ ਕੁਝ ਨੂੰ ਟਾਰਗੇਟ ਕੀਤਾ ਹੋਇਆ। ਤੇ ਜਿੰਨੇ ਵੀ ਕਿਸੇ ਕੌਮ ਨੂੰ ਮਲੀਆਮੇਟ ਕਰਨ ਦੇ ਏਜੰਡੇ, ਨੀਤੀਆਂ, ਨਿਸ਼ਾਨੇ, ਉਹ ਸਾਧਨ, ਉਹ ਸਭ ਕੁਝ ਇਸ ਵੇਲੇ ਸਿੱਖਾਂ ਖਿਲਾਫ ਵਰਤਿਆ ਜਾ ਰਿਹਾ। ਇੱਕ ਪਾਸੇ ਸਿੱਖ ਇਸ ਹਿੰਦੂ ਸ਼ਾਹੀ ਖਿਲਾਫ ਲੜ ਰਹੇ ਨੇ, ਤੇ ਸਿੱਖਾਂ ਦੇ ਵਿੱਚ ਇਹ ਗੱਲ ਸੁਭਾਵਿਕ ਆ ਕਿ ਜਦੋਂ ਵੀ ਕੋਈ ਗੱਲ ਉਹਨਾਂ ਨੂੰ ਦਿਖੇ ਕਿ ਆਹ ਗੱਲ ਵੀ ਹਮਲਾ ਹੋ ਗਈ, ਆਹ ਗੱਲ ਵੀ ਗਲਤ ਹੈ, ਤੇ ਉਹਦਾ ਸਿੱਖ ਵਿਰੋਧ ਕਰਨ, ਇਹ ਗੱਲ ਤਾਂ ਜੱਜਦੀ ਆ। ਪਰ ਇਹ ਗੱਲ ਦਾ ਕੋਈ ਹਿਸਾਬ ਕਿਤਾਬ ਜਿਹਾ ਨਹੀਂ ਬਣਦਾ ਵੀ ਕੋਈ ਐਵੇਂ ਉੱਠ ਕੇ ਕੋਈ ਮੁਸਲਮਾਨ ਜਿਹੜਾ ਹੈ ਉਹ ਇਹੋ ਜਿਹੀ ਸਥਿਤੀ ਪੈਦਾ ਕਰੇ ਤੇ ਭੜਕਾਹਟ ਵਾਲੀ ਗੱਲ ਪੈਦਾ ਕਰਕੇ ਸਿੱਖ ਅਤੇ ਮੁਸਲਮਾਨ ਦਾ ਟਕਰਾਅ ਵਾਲੀ ਸਥਿਤੀ ਵਾਲੇ ਹਾਲਾਤ ਜਿਹੜੇ ਆ ਉਹ ਬਣਾ ਦੇ। ਸੋ ਇਹ ਗੱਲ ਅੱਜ ਦੇ ਦੌਰ ਵਿੱਚ ਬੜੀ ਅਹਿਮ ਹੈ ਕਿ ਸਾਨੂੰ ਹਰ ਵੇਲੇ ਇਹ ਗੱਲ ਸੋਚ ਕੇ ਸਟੈਪ ਚੱਕਣ ਦੀ ਲੋੜ ਆ। ਹਰ ਵੇਲੇ ਸਾਨੂੰ ਇਉਂ ਨਹੀਂ ਹੋਣਾ ਚਾਹੀਦਾ ਵੀ ਇੱਕ ਗੱਲ ਸਾਡੇ ਸਾਹਮਣੇ ਪਰੋਸ ਦਿੱਤੀ ਤੇ ਅਸੀਂ ਉਹਦੇ ਹਿਸਾਬ ਨਾਲ ਰਿਐਕਟ ਕੀਤਾ ਜਿਵੇਂ ਸਾਡਾ ਦੁਸ਼ਮਣ ਜਾਂ ਸਾਜ਼ਿਸ਼ ਰਚਣ ਵਾਲਾ ਚਾਹੁੰਦਾ ਸੀ। ਸਾਨੂੰ ਵਿਚਾਰਨਾ ਚਾਹੀਦਾ ਹਰ ਗੱਲ ਮੌਕੇ ਕਿ ਇਹਦੇ ਪਿੱਛੇ ਕੋਈ ਵੱਡੀ ਖੇਡ ਤਾਂ ਨਹੀਂ। ਖੈਰ, ਅੱਜ ਜੇਕਰ ਭਾਰਤੀ ਹਕੂਮਤੀ ਤੰਤਰ ਦੇ ਸਾਰੇ ਪ੍ਰੋਜੈਕਟਾਂ ਬਾਰੇ ਬਿਆਨ ਕਰਨਾ ਹੋਵੇ ਤਾਂ ਬੜੀ ਮੈਨੂੰ ਚੰਗਾ ਲੱਗਿਆ ਕਿ ਜਦੋਂ ਵੀਰ ਬਾਲ ਦਿਵਸ ਦਾ ਵਿਰੋਧ ਹੋਣ ਲੱਗਿਆ, ਚਲੋ ਪਹਿਲੀ ਵਾਰ ਹੋਇਆ ਵੀ ਬਾਦਲ ਦਲ ਨੇ ਵੀ ਆਪਦੇ ਕਾਰਨਾਂ ਕਰਕੇ ਵਿਰੋਧ ਕੀਤਾ, ਪਰ ਸਿੱਖ ਜਗਤ ਦੇ ਅੰਦਰ ਇਸ ਚੀਜ਼ ਦਾ ਬਹੁਤ ਹੀ ਜਿਹੜਾ ਹੈਗਾ ਚੰਗੇ ਤਰੀਕੇ ਨਾਲ ਵਿਰੋਧ ਉਹ ਹੋਇਆ। ਤੇ ਉਸ ਵਿਰੋਧ ਨੂੰ ਦਿਨੋਂ ਦਿਨ ਅਸੀਂ ਨਵੇਂ ਰੂਪ ਦੇ ਵਿੱਚ ਦੇਖ ਰਹੇ ਹਾਂ। ਕਹਿਣ ਤੋਂ ਭਾਵ ਇਹ ਕਿ ਅੱਜ ਤੇ ਕੱਲ 2 ਦਿਨ ਵਿਪਰਵਾਦ, ਬ੍ਰਾਹਮਣਵਾਦ ਦੇ ਹਮਲੇ ਬਾਰੇ ਬਹੁਤ ਕੁਝ ਸਿੱਖਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਬਿਆਨ ਕੀਤਾ। ਜਿਹੜਾ ਇਹ ਨਵਾਂ ਰੁਝਾਨ ਆ, ਇਹਦੇ ਵਿੱਚ ਸਾਨੂੰ ਇਹ ਗੱਲ ਬੜੀ ਚੰਗੇ ਤਰੀਕੇ ਨਾਲ ਸਮਝ ਲੈਣੀ ਚਾਹੀਦੀ ਆ ਕਿ ਉਹ ਵੇਲਾ ਲੰਘ ਗਿਆ ਹੈ ਜਦੋਂ ਸਿੱਖ ਹੋਊ ਪਰੇ ਕਹਿ ਕੇ ਛੱਡ ਦਿੰਦੇ ਸੀ। ਹੁਣ ਸਿੱਖ ਕਿਸੇ ਗੱਲ ਨੂੰ ਸੁੱਕਾ ਜਾਣ ਨਹੀਂ ਦਿੰਦੇ। ਜੇ ਇੱਕ ਸਿੱਖ ਤੋਂ ਜਾਂ ਇੱਕ ਸਿੱਖ ਧੜੇ ਤੋਂ ਕਿਸੇ ਇੱਕ ਚੀਜ਼ ਦੇ ਵਿੱਚ ਗੜਬੜ ਹੋ ਜਾਂਦੀ ਆ, ਉਹਦੇ ਚੋਂ ਰਿਐਕਟ ਨਹੀਂ ਕਰ ਪਾਉਂਦੇ ਜਾਂ ਉਹਨਾਂ ਦੇ ਗੱਲ ਉਹ ਧਿਆਨ ਚ ਨਾ ਆਈ ਜਾਂ ਘੱਟ ਧਿਆਨ ਚ ਆਈ ਜਾਂ ਉਹਨਾਂ ਨੂੰ ਲੱਗੀ ਨਾ ਕਰੇ ਵੀ ਆਪਾਂ ਇਹ ਗੱਲ ਤੇ, ਤਾਂ ਦੂਜੀ ਧਿਰ ਉਸ ਗੱਲ ਨੂੰ ਫੜ ਲੈਂਦੀ ਹੈ। ਜਾਣੀ ਕਿ ਜਦੋਂ ਵੀਰ ਬਰਾਗੀ ਕਿਹਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ, ਉਦੋਂ ਹੋ ਸਕਦਾ ਬਹੁਤੇ ਸਿੱਖਾਂ ਨੂੰ ਇਹ ਗੱਲ ਐਡੀ ਵੱਡੀ ਨਾ ਲੱਗੀ ਹੋਵੇ, ਪਰ ਜੇ ਅੱਜ ਉਹੋ ਜਿਹੀ ਗੱਲ ਹੁੰਦੀ ਆ ਤਾਂ ਸਿੱਖ ਟੁੱਟ ਕੇ ਪੈਂਦੇ। ਜਦੋਂ 9ਵੇਂ ਪਾਤਸ਼ਾਹ ਨੂੰ ਹਿੰਦ ਦੀ ਚਾਦਰ ਜਾਂ ਉਹ ਕਹਿੰਦੇ ਆ ਵੀ ਗੁਰੂ ਤੇਗ ਬਹਾਦਰ ਕਾ ਬਲੀਦਾਨ, ਬਲੀ ਸ਼ਬਦ ਵਰਤਦੇ ਆ, ਉਹ ਪਹਿਲੇ ਸਮੇਂ ਲੰਘ ਗਏ ਜਦੋਂ ਸਿੱਖ ਲੰਘਾ ਦਿੰਦੇ ਸੀ। ਹੁਣ ਤਾਂ ਸਿੱਖ ਪੂਰਾ ਠੋਕਵਾਂ ਵਿਰੋਧ ਕਰਦੇ ਆ। ਤੀਜਾ ਜਿਹੜਾ ਹੈ ਵੀ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਆਪਦੇ ਹਿਸਾਬ ਨਾਲ ਲਿਖਾਉਣ ਦਾ ਜਿਹੜਾ ਉਹਨਾਂ ਦਾ ਪ੍ਰੋਜੈਕਟ ਵਾ ਸਾਡੇ ਸਾਹਮਣੇ ਆ ਕਿ ਬੇਸ਼ੱਕ ਬਾਦਲ ਦਲ ਨੇ ਲੰਮਾ ਅਰਸਾ ਇਹ ਕਿਤਾਬ ਇਤਿਹਾਸ ਦੇ ਸਬਜੈਕਟ ਦੀ 12ਵੀਂ ਦੀ +2 ਦੀ ਲਵਾਈ ਰੱਖੀ, ਪਰ ਆਖਰ ਉਹ ਕਿਤਾਬ ਵਾਪਸ ਲੈਣੀ ਪਈ ਤੇ ਦੋਸ਼ੀਆਂ ਖਿਲਾਫ ਕਾਰਵਾਈ ਦਾ ਵਾਅਦਾ ਕਰਨਾ ਪਿਆ। ਤੇ ਹਿਸਟਰੀ ਆਫ ਪੰਜਾਬ ਦੇ ਵਿੱਚ ਸਿੱਖ ਇਤਿਹਾਸ ਨੂੰ ਗਲਤ ਲਿਖਣ ਦਾ ਹਰ ਇੱਕ ਸਿੱਖ ਨੂੰ ਪਤਾ। ਜਦੋਂ ਕਿਸੇ ਗੱਲ ਦਾ ਪਤਾ ਹੀ ਨਾ ਹੋਵੇ, ਜਦੋਂ ਕੋਈ ਸਿੱਖ ਜਾਣਦਾ ਹੀ ਨਾ ਹੋਵੇ, ਉਹ ਖਤਰਨਾਕ ਹੁੰਦਾ। ਜਦੋਂ ਪਤਾ ਹੋਵੇ ਉਦੋਂ ਗੱਲ ਹੋਰ ਤਰ੍ਹਾਂ ਹੋ ਜਾਂਦੀ ਹੈ। ਜਿਵੇਂ ਤੂਤਾਂ ਵਾਲਾ ਖੂਹ ਇੱਕ ਨਾਵਲ ਆ ਜਿਹੜਾ ਗਿਆਨੀ ਸੋਹਣ ਸਿੰਘ ਸੀਤਲ ਜੀ ਦਾ, ਜਿਹੜਾ ਪੰਜਾਬ ਦੇ ਸਕੂਲਾਂ ਦੇ ਵਿੱਚ ਅਕਸਰ ਪੜ੍ਹਾਇਆ ਜਾਂਦਾ ਸੀ। ਤੇ ਉਸ ਤੂਤਾਂ ਵਾਲੇ ਖੂਹ ਦੇ ਨਾਵਲ ਦੇ ਰਾਹੀਂ ਭਾਰਤ ਦੀ ਵੰਡ ਤੋਂ ਪਹਿਲਾਂ ਦੇ ਕੌਮਾਂ ਦਾ ਜਿਹੜਾ ਆਪਸ ਵਿੱਚ ਹੀ ਤਾਲਮੇਲ ਜਾਂ ਵਿਰੋਧ ਆ, ਉਹ ਸਾਰਾ ਸਾਨੂੰ ਸਮਝਣ ਵਿੱਚ, ਉਸ ਵੇਲੇ ਦੇ ਸਮਾਜਿਕ, ਧਾਰਮਿਕ, ਰਾਜਨੀਤਿਕ ਜਿਹੜੇ ਪੱਖ ਨੇ ਉਹ ਸਮਝਣ ਦੇ ਵਿੱਚ ਬਹੁਤ ਮਦਦ ਮਿਲਦੀ ਸੀ। ਜਾਣੀ ਕਿ ਧੰਨੇ ਸ਼ਾਹ ਦਾ ਪਾਤਰ ਆ ਜਿਹੜਾ, ਜਾਂ ਸੱਜਣ ਸਿੰਘ ਜਾਂ ਇਲਮਦੀਨ, ਇਹ ਅੱਡ-ਅੱਡ ਕੌਮਾਂ ਦੇ ਪ੍ਰਤੀਨਿਧ ਵੀ ਨੇ ਕਿ ਇਹਨਾਂ ਦੀ ਫਿਤਰਤ ਕੀ ਆ। ਧੰਨੇ ਸ਼ਾਹ ਇੱਕ ਲੋਟੂ ਬਾਣੀਆ ਸ਼ਾਹੂਕਾਰ ਆ ਜਿਹਦਾ ਕੰਮ ਹੀ ਇਹ ਆ ਕਿ ਲੋਕਾਂ ਨੂੰ ਜਿਹੜਾ ਸੂਦਦਾਰ ਸੂਦ ਵਿਆਜ ਲਾ ਕੇ ਲੁੱਟਣਾ। ਤੇ ਉਹ ਜਦੋਂ ਸਾਰਾ ਆਪਾਂ ਨਾਵਲ ਦਾ ਪਲਾਟ ਪੜ੍ਹਦੇ ਆ ਤਾਂ ਆਪਾਂ ਨੂੰ ਜਿਹੜਾ ਹਿੰਦੂ ਤਵੀ ਸੋਚ ਆ, ਬਾਹਮਣ ਬਾਣੀਆ ਸੋਚ, ਵਪਾਰੀ ਵਿਰਤੀ, ਲੋਟੂ ਵਿਰਤੀ, ਉਹ ਸਾਰੀ ਉਹਦੇ ਰਾਹੀਂ ਸਾਨੂੰ ਮਹਿਸੂਸ ਹੁੰਦੀ ਆ ਧੰਨੇ ਸ਼ਾਹ ਰਾਹੀਂ। ਇਵੇਂ ਸੱਜਣ ਸਿੰਘ ਸਾਨੂੰ ਆਪਦਾ ਹੀ ਕੋਈ ਚਾਚਾ ਤਾਇਆ ਲੱਗਦਾ। ਇਵੇਂ ਇਲਮਦੀਨ ਜਿਹੜਾ ਪੰਜਾਬੀ ਮੁਸਲਮਾਨ ਹੈ, ਜਿਹੜਾ ਆਪਦੇ ਭਾਈਚਾਰਕ ਕਦਰਾਂ ਕੀਮਤਾਂ ਤੇ ਧਾਰਮਿਕ ਮੁੱਲਾਂ ਉੱਤੇ ਵੀ ਪੂਰਾ ਉਤਰਨ ਦਾ ਕੋਸ਼ਿਸ਼ ਕਰਦਾ,
ਪਰ ਉਹ ਇੰਨਾ ਮਾੜਾ ਨਹੀਂ ਕਿ ਸੱਜਣ ਸਿੰਘ ਨਾਲ ਜਾਂ ਸਿੱਖ ਸਰਦਾਰ ਦਾ ਦੁਸ਼ਮਣ ਬਣਿਆ ਰਵੇ। ਹਾਲਾਤ ਕਿਵੇਂ ਬਦਲਦੇ ਨੇ, ਕਿਵੇਂ ਉਹਨੂੰ ਘੇਰ ਕੇ ਸੱਜਣ ਸਿੰਘ ਅਤੇ ਜਿਹੜਾ ਇਰਮਦੀਨ ਆ ਉਹਨੂੰ ਇੱਕ ਦੂਜੇ ਦੇ ਖਿਲਾਫ ਹੋਣਾ ਪੈਂਦਾ, ਜਾਂ ਧੰਨੇ ਸ਼ਾਹ ਉਹਦੇ ਚ ਕੀ ਗੋਟੀਆਂ ਫਿੱਟ ਕਰਦਾ, ਇਹ ਜਿਹੜਾ ਸਾਰਾ ਕੁਝ ਸੀਗਾ ਇਹ ਭਾਰਤੀ ਹਕੂਮਤੀ ਤੰਤਰ ਨੂੰ ਆਪਦੇ ਏਜੰਡੇ 'ਚ ਫਿੱਟ ਨਹੀਂ ਸੀ ਬੈਠਦਾ। ਜਦੋਂ ਪੰਜਾਬ ਦੇ ਸਕੂਲਾਂ 'ਚ ਇਹ ਕਿਤਾਬ ਲਵਾਈ ਗਈ, ਲੱਗੀ ਗਈ, ਤਾਂ ਉਸ ਮੌਕੇ ਜਿਨ੍ਹਾਂ ਨੇ ਲਵਾਈ ਸ਼ਾਇਦ ਉਹਨਾਂ ਜ਼ਿਆਦਾ ਧਿਆਨ 'ਚ ਨਾ ਗੱਲ ਆਈ ਹੋਵੇ, ਜਾਂ ਉਹ ਇੰਨੇ ਜ਼ਿਆਦਾ ਸਿਆਣੇ ਹੋਣ ਕਿ ਉਹਨਾਂ ਨੇ ਹਕੂਮਤੀ ਤੰਤਰ ਦੇ ਬਹੁਤੇ ਪੁਰਜਿਆਂ ਨੂੰ ਲੰਮਾ ਅਰਸਾ ਸਮਝ ਹੀ ਨਾ ਲੱਗਣ ਦਿੱਤੀ ਕਿ ਤੂਤਾਂ ਵਾਲਾ ਖੂਹ ਦੇ ਰਾਹੀਂ ਕਿਵੇਂ ਪੰਜਾਬ ਦੇ ਸਾਰੇ ਉਸ ਦੌਰ ਨੂੰ ਜਾਂ ਹਿੰਦੂ ਸਿੱਖ ਅਤੇ ਮੁਸਲਮਾਨ ਦੇ ਰਿਸ਼ਤਿਆਂ ਨੂੰ ਬਿਆਨ ਕੀਤਾ ਜਾ ਰਿਹਾ। ਖੈਰ, ਇਸ ਗੱਲ ਬਾਰੇ ਮੈਂ ਅੱਗੇ ਤੁਰਨ ਤੋਂ ਪਹਿਲਾਂ ਇੱਕ ਦੱਸਣਾ ਚਾਹਾਂਗਾ ਕਿ ਬੀਤੇ ਦੌਰ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਅਫਸਰ ਹੋਏ ਨੇ, ਜਿਵੇਂ ਸਰਦਾਰ ਮਹਿੰਦਰ ਸਿੰਘ ਰੰਧਾਵਾ ਸਰਦਾਰ ਨਹੀਂ ਸੀ, ਸਰਦਾਰ ਤੋਂ ਭਾਵ ਉਹ ਸਿੱਖ ਪਰਿਵਾਰ 'ਚ ਜ਼ਰੂਰ ਸੀ, ਪਰ ਉਹਨਾਂ ਦਾ ਘੋਣ ਮੋਣ ਸੀ, ਕੰਮ ਮੂੰਹ ਸਿਰ ਮੁੰਨਿਆ ਹੁੰਦਾ ਸੀ। ਪਰ ਜਿੰਨਾ ਕੰਮ ਪੰਜਾਬ ਅਤੇ ਪੰਥ ਲਈ ਉਹ ਕਰ ਸਕਦੇ ਸੀ ਉਹਨਾਂ ਨੇ ਕੀਤਾ। ਉਹਨਾਂ ਦੀ ਦੇਣ ਬਾਰੇ, ਉਹਨਾਂ ਦੀ ਪੰਜਾਬ ਦੀ ਆਰਟ ਨੂੰ, ਪੰਜਾਬ ਦੇ ਸੱਭਿਆਚਾਰ ਨੂੰ ਜੋ ਦੇਣ, ਉਹਦੇ ਬਾਰੇ ਬਹੁਤ ਚੰਗੇ ਸ਼ਬਦਾਂ ਦੇ ਵਿੱਚ ਦੁਨੀਆ ਜਿਹੜੀ ਉਹਨਾਂ ਨੂੰ ਚਿੱਤੇ ਕਰਦੀ ਹੈ। ਤਾਂ ਜਿਹੜਾ ਸਰਦਾਰ ਮਹਿੰਦਰ ਸਿੰਘ ਸੀ, ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਜਿਹੜੇ ਆ ਇਤਿਹਾਸਕ ਪਾਤਰ ਬਣ ਚੁੱਕੇ ਆ, ਜਿਨ੍ਹਾਂ ਨੇ ਭਾਰਤੀ ਹਕੂਮਤੀ ਤੰਤਰ ਦੇ ਨੱਕ ਹੇਠ ਰਹਿੰਦਿਆਂ ਹੋਇਆਂ ਆਪਣੇ ਫਰਜ਼ ਜਿਹੜੇ ਨੇ ਕੌਮ ਪ੍ਰਤੀ ਉਹ ਨਿਭਾ ਕੇ ਦਿਖਾ ਦਿੱਤੇ ਆ। ਸੋ ਇਦਾਂ ਦਾ ਹੀ ਕੋਈ ਸੱਜਣ ਹੋਣਾ ਜਿਹਨੇ ਤੂਤਾਂ ਵਾਲਾ ਖੂਹ ਨਾਵਲ ਜਿਹੜਾ ਹੈਗਾ ਉਹ ਲੰਮਾ ਅਰਸਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਲਵਾਈ ਰੱਖਿਆ। ਖੈਰ, ਹੁਣ ਖਬਰ ਇਹ ਹੈ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਉਸ ਨਾਵਲ ਦੇ ਕੁਝ ਸਫ਼ੇ ਵੱਧ ਗਏ। ਹੁਣ ਗਿਆਨੀ ਸੋਹਣ ਸਿੰਘ ਸੀਤਲ ਤਾਂ ਇੱਥੇ ਹੈ ਨਹੀਂ, ਉਹਦੇ ਸਫ਼ੇ ਕਿਵੇਂ ਵੱਧ ਗਏ? ਪਤਾ ਲੱਗਿਆ, ਚਰਚਾ ਇਹ ਛਿੜੀ ਹੋਈ ਆ ਕਿ ਉਸ ਨਾਵਲ ਦੇ ਜਿਹੜੇ ਪੰਨੇ ਆ ਉਹ ਵਧਾਏ ਗਏ ਨੇ ਤੇ ਹੁਣ ਬਹੁਤ ਕੁਝ ਆਪਦੇ ਕੋਲੋਂ ਜੋੜ ਦਿੱਤਾ ਗਿਆ। ਸੋ ਸਪਸ਼ਟ ਹੈ ਕਿ ਜਿਹੜਾ ਭਾਰਤੀ ਹਕੂਮਤ ਦਾ ਏਜੰਡਾ ਨਾ ਕਿ ਸਿੱਖ ਬੱਚਿਆਂ ਨੂੰ ਆਪਦੇ ਮਰਜ਼ੀ ਦੀ ਅਸੀਂ ਵਿੱਦਿਆ ਪੜ੍ਹਾਉਣੀ ਹੈ, ਜਿਹੜੀ ਮੈਂ ਗੱਲ ਕਹਿਣਾ ਹੁੰਦਾ ਕਿ ਪੰਡਤ ਜਿਹੜਾ ਸੀਗਾ ਮਦਨ ਮੋਹਨ ਮਾਲਵੀਆ, ਉਹਨੇ ਗਿਆਨੀ ਸ਼ੇਰ ਸਿੰਘ ਨੂੰ ਆਜ਼ਾਦੀ ਮਿਲਣ ਤੋਂ ਪਹਿਲਾਂ, ਭਾਰਤ ਪਾਕਿਸਤਾਨ ਵੰਡ ਤੋਂ ਬਹੁਤ ਪਹਿਲਾਂ ਇਹ ਗੱਲ ਕਹੀ ਸੀ ਕਿ ਆਪ ਮੁਸਲਮਾਨों की फिक्र ना करें, मुसलमानों की मुसलमानी तो हम विद्या नीति में संशोधन करके ही निकाल देंगे। सो ਜਿਹੜਾ ਵਿਦਿਆ ਨੀਤੀ ਦਾ ਫਾਰਮੂਲਾ ਹੈ ਉਹਦੇ ਰਾਹੀਂ ਸਾਡੀ ਕੌਮ ਦਾ ਕਿਵੇਂ ਘਾਣ ਕੀਤਾ ਜਾ ਰਿਹਾ, ਕਿਵੇਂ ਸਿੱਖਾਂ ਨੂੰ, ਸਿੱਖਾਂ ਦੇ ਬੱਚਿਆਂ ਨੂੰ ਉਹ ਕੁਝ ਪੜ੍ਹਾਇਆ ਜਾ ਰਿਹਾ ਜਿਹੜਾ ਹਿੰਦੂ ਨੂੰ ਜਾਂ ਹਿੰਦੁਸਤਾਨ ਨੂੰ ਚਾਹੀਦਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਅਸੀਂ ਇਸ ਮੁਲਕ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਉਹਨਾਂ ਦੇ ਸਕੂਲਾਂ ਦੀਆਂ ਕਿਤਾਬਾਂ ਪੜ੍ਹਨੀਆਂ ਪੈਣਗੀਆਂ, ਉਹ ਆਪਦੇ ਹਿਸਾਬ ਨਾਲ ਪੜ੍ਹਾਉਣਗੇ। ਪਰ ਜਿੱਥੇ ਸਾਡੀ ਕੌਮ ਦੇ ਹਿੱਤ ਨੇ, ਸਿੱਖ ਹਿੱਤ ਜਿੱਥੇ ਪ੍ਰਭਾਵਿਤ ਹੁੰਦੇ ਹੋਣ, ਉੱਥੇ ਸਾਨੂੰ ਇਤਰਾਜ਼ ਕਰਨ ਦਾ ਮੌਕਾ ਬਣਦਾ ਹੈ। ਸੋ ਜਿਹੜਾ ਇਹ ਤੂਤਾਂ ਵਾਲੇ ਖੂਹ ਨਾਵਲ ਦੇ ਪੰਨੇ ਵਧਾ ਦਿੱਤੇ ਗਏ, ਉਹਨਾਂ ਪੰਨਿਆਂ ਦੇ ਰਾਹੀਂ ਕਿਵੇਂ ਭਾਰਤੀ ਸਟੇਟ ਆਪਦਾ ਏਜੰਡਾ ਲੈ ਕੇ ਆਈ ਆ, ਉਸ ਗੱਲ ਨੂੰ ਸਾਨੂੰ ਇਸ ਗੱਲ ਦੀ ਤਸੱਲੀ ਆ ਕਿ ਨਾਲ ਦੀ ਨਾਲ ਇਹ ਗੱਲ ਚਰਚਾ 'ਚ ਆ ਗਈ ਆ। ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ, ਲੋਕਾਂ ਨੇ ਇਹ ਗੱਲ ਬਾਰੇ ਦੁਨੀਆ ਦੇ ਵਿੱਚ ਫੈਲਾ ਦਿੱਤਾ ਕਿ ਇਸ ਨਾਵਲ ਦੇ ਰਾਹੀਂ ਵੀ ਆਪਦਾ ਏਜੰਡਾ ਸਟੇਟ ਸਿਸਟਮ ਲੈ ਆਇਆ। ਔਰ ਕੱਲੀ ਇਹ ਕਿਤਾਬ ਨਹੀਂ, ਇੱਥੇ ਜਦੋਂ ਮੈਂ ਦਲ ਖਾਲਸਾ ਦਫ਼ਤਰ ਬੈਠਦਾ ਸੀ ਤਾਂ ਲਵਲੀ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ ਕਿਤਾਬਾਂ ਲੈ ਕੇ ਆਏ, ਔਰ ਉਹ 22-23 ਕਿਤਾਬਾਂ ਦਾ ਸੈੱਟ ਜਿਹੜਾ ਹੁਣ ਵੀ ਮੈਂ ਸਾਂਭ ਕੇ ਰੱਖਿਆ ਹੋਇਆ, ਉਹਦੇ ਵਿੱਚ ਚਿਟਾ ਲਾ ਕੇ ਲੈ ਕੇ ਆਏ ਕਿ ਇਸ ਸਫ਼ੇ ਤੇ ਆਹ ਗਲਤ ਆ, ਇਸ ਸਫ਼ੇ ਤੇ ਆਹ ਗਲਤ ਆ। ਸਾਡੇ ਜਿਹੜੇ ਸਕੂਲਾਂ ਕਾਲਜਾਂ 'ਚ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਇਸ ਤਰੀਕੇ ਦੀ ਗੱਲ ਨਹੀਂ ਸੀ। ਸਾਨੂੰ ਜੋ ਮਾਸਟਰ, ਟੀਚਰ, ਅਧਿਆਪਕ ਪੜ੍ਹਾਉਂਦੇ ਸੀ, ਜੋ ਸਾਨੂੰ ਪਰੋਸਦੇ ਸੀ, ਅਸੀਂ ਉਹ ਹਜਮ ਕਰਦੇ ਸੀ, ਸਾਨੂੰ ਲੱਗਦਾ ਸੀ ਇਹੀ ਅੰਤਮ ਸੱਚ ਹੈ। ਪਰ ਅੱਜ ਦਾ ਸਿੱਖ ਵਿਦਿਆਰਥੀ ਜੇ ਇਸ ਗੱਲੋਂ ਚੇਤੰਨ ਵਾ ਤਾਂ ਸਾਨੂੰ ਇਸ ਗੱਲ ਦੀ ਤਸੱਲੀ ਹੋਣੀ ਚਾਹੀਦੀ ਆ। ਸੋ ਬੀਤੇ ਦੌਰ ਦੇ ਉਹ ਸਿੱਖ ਜਿਹੜੇ ਜੀ ਹਜੂਰ ਸੀ, ਠੀਕ ਆ ਜੀ, 7 ਵਜਨ, ਜਿਵੇਂ ਕਹਿਤਾ 7 ਵਜਨ, ਜਾਣੀ ਕਿ ਜੇ ਇੰਡੀਅਨ ਸਟੇਟ ਸਿਸਟਮ ਨੇ ਕਿਸੇ ਵੀ ਸਾਧਨ ਰਾਹੀਂ, ਟੈਲੀਵਿਜ਼ਨ ਰਾਹੀਂ, ਫਿਲਮਾਂ ਰਾਹੀਂ, ਕਿਤਾਬਾਂ ਰਾਹੀਂ, ਅਖਬਾਰਾਂ ਰਾਹੀਂ ਜਾਂ ਮੀਡੀਆ ਦੇ ਕਿਸੇ ਹੋਰ ਸਾਧਨ ਸਰੋਤ ਰਾਹੀਂ ਜਿਹੜੀ ਵੀ ਗੱਲ ਪਰੋਸਤੀ, ਤਾਂ ਸਾਡੇ ਪਿਛਲੀ ਪੀੜ੍ਹੀ ਦੇ ਲੋਕਾਂ ਨੇ 7 ਵਚਨ ਕਹਿ ਕੇ ਪ੍ਰਵਾਨ ਕਰ ਲਿਆ ਵੀ ਠੀਕ ਆ ਜੀ, ਏਦਾਂ ਹੀ ਹੋਣਾ। ਜਿਵੇਂ ਉਹਨਾਂ ਨੇ ਅਖਬਾਰਾਂ ਦੇ ਵਿੱਚ ਉਹਨਾਂ ਦਿਨਾਂ 'ਚ ਖਬਰ ਲਵਾਈ, ਸੰਤ ਭਿੰਡਰਾਂਵਾਲੇ ਕਾਂਗਰਸ ਦੇ ਏਜੰਟ, ਤੇ ਉਹਦੇ ਮਗਰਲੇ ਪਾਸੇ ਸਵਾਲੀਆ ਨਿਸ਼ਾਨ। ਉਹ ਖਬਰ ਮੈਂ ਹੁਣ ਜਦੋਂ ਦੁਬਾਰਾ ਬਾਅਦ 'ਚ ਲੱਭੀ ਵੀ ਉਹ ਖਬਰ ਛਪੀ ਕਿਵੇਂ ਸੀ, ਤਾਂ ਉਹ ਸਵਾਲੀਆ ਨਿਸ਼ਾਨ ਤਿੱਕਰ ਤਾਂ ਕੋਈ ਜਾਂਦਾ ਨਹੀਂ ਸੀ, ਨਾ ਮੂਹਰੇ ਕੀ ਅੱਖਰ ਲਿਖਿਆ ਸੀ, ਕੀ ਸੰਤ ਭਿੰਡਰਾਂਵਾਲੇ ਕਾਂਗਰਸ ਦੇ ਏਜੰਟ ਹਨ। ਖਬਰ ਦਾ ਟਾਈਟਲ ਤਾਂ ਇਹ ਹੋਣਾ ਚਾਹੀਦਾ,
पर लिखा होया संत भिंडरांवाले कांग्रेस के एजेंट, उत्थे मगरले पासे सवालिया निशान। हुण आम जिहड़ा देसी सा साडा सादा जिहा बंदा ਉਹਨੂੰ समझ नहीं लगदी सवालिया निशान दे अर्थ कुछ होर ने, ਉਹ ਪੁੱਛ ਰਿਹਾ, ਉਹ ਦੱਸ नहीं ਰਿਹਾ। ਲੋਕਾਂ ਨੂੰ ਲੱਗਿਆ ਅਖਬਾਰ 'ਚ ਪੜ੍ਹਿਆ ਯਾਰ, ਉਹ ਅਸੀਂ ਉਹ 'ਚ ਆਇਆ ਸੀ ਸੰਤ भिंडरांवाले ਕਾਂਗਰਸ ਦੇ ਏਜੰਟ ਨੇ। ਸੋ ਇਸ ਤਰੀਕੇ ਦੀਆਂ ਖੇਡਾਂ ਜਿਸ ਮੁਲਕ ਵਿੱਚ ਖੇਡੀਆਂ ਜਾ ਰਹੀਆਂ ਹੋਣ, ਜਿੱਥੇ ਮੁਲਕ ਦਾ ਮੀਡੀਆ ਜਿਹੜਾ ਹੈ ਉਹ ਹਕੂਮਤ ਦੇ ਹੱਕ 'ਚ ਖੜ ਕੇ ਧਰਮ ਨਿਰਪੱਖ ਜਾਂ ਨਿਰਪੱਖਤਾ ਦਾ ਪੱਲਾ ਛੱਡ ਕੇ ਉਹ ਤੁਹਾਡੇ ਖਿਲਾਫ ਭੁਗਤਣ ਲਈ ਤਿਆਰ ਬਰ ਤਿਆਰ ਰਹਿੰਦਾ ਹੋਵੇ, ਉਸ ਮੁਲਕ ਦੇ ਵਿੱਚ ਸਾਨੂੰ ਹਮੇਸ਼ਾ ਸੁਚੇਤ ਹੋ ਕੇ ਰਹਿਣਾ ਚਾਹੀਦਾ। ਅਸੀਂ ਇੱਥੇ ਪੰਜਾਬ ਦੇ ਟੈਂਪੂਆਂ 'ਚ, ਆਟੋਆਂ 'ਚ, ਬੱਸਾਂ ਗੱਡੀਆਂ 'ਚ, ਰਕਸ਼ਿਆਂ ਦੇ ਵਿੱਚ ਸਟicker ਜਿਹਾ ਲੱਗਿਆ ਹੋਇਆ ਦੇਖਦੇ ਆ, ਜਾਂ ਵੈਸੇ ਕਿ ਪੇਂਟਰ ਬਾਬੂ ਲਿਖ ਦਿੰਦੇ ਆ ਬਈ ਤੂੰ ਗਠੜੀ ਸੰਭਾਲ, ਤੈਨੂੰ ਚੋਰ ਨਾਲ ਕੀ, ਤੂੰ ਆਪ ਦੀ ਨਵੇੜ, ਤੈਨੂੰ ਹੋਰ ਨਾਲ ਕੀ। ਇਹ ਗੱਲ ਹਾਸੇ ਭਾਣੇ ਦੀ ਨਹੀਂ, ਸਹੀ ਗੱਲ ਆ ਕਿ ਸਾਡੀ ਕੌਮ ਨੂੰ ਸਾਡੇ ਕੌਮ ਦੇ ਹਿੱਤਾਂ ਦੀ ਚਿੰਤਾ ਹੋਣੀ ਚਾਹੀਦੀ ਹੈ। ਦੁਸ਼ਮਣ ਬਾਤ ਕਰੇ ਅਣਹੋਣੀ, ਬਹੁਤ ਸਾਰੇ ਇਹੋ ਜਿਹੇ ਮੁਸਲਮਾਨਾਂ ਦੇ ਵਿੱਚ ਵੀ ਹੋਣਗੇ ਜਿਹੜੇ ਸਿੱਖ ਹਿੱਤਾਂ ਦਾ ਘਾਣ ਕਰਨਾ, ਸਿੱਖੀ ਅਤੇ ਸਿੱਖਾਂ ਦੇ ਉਲਟ ਭੁਗਤਣਾ ਚੰਗਾ ਸਮਝਦੇ ਹੋਣਗੇ। ਸਾਨੂੰ ਉਹਨਾਂ ਦੀ ਚਿੰਤਾ, ਉਹਨਾਂ ਦੇ ਬਾਰੇ ਖਿਆਲ ਕਰਨਾ, ਉਹਨਾਂ ਦਾ ਵਿਰੋਧ ਕਰਨਾ, ਉਹਨਾਂ ਦੇ ਨੀਤੀ ਨਿਸ਼ਾਨੇ ਦਾ ਅਸੀਂ ਆਲੋਚਨਾ ਕਰਨੀ ਸਾਡਾ ਹੱਕ ਵਾ, ਪਰ ਸਾਨੂੰ ਬਹੁਤੀ ਚਿੰਤਾ ਆਪਦੇ ਬੰਦਿਆਂ ਦੀ ਹੋਣੀ ਚਾਹੀਦੀ ਆ ਕਿ ਉਹਨਾਂ ਦੇ ਬਹਿਕਾਵੇ ਵਿੱਚ ਨਾ ਆ ਜਾਣ। ਦੂਜੀ ਗੱਲ, ਇਵੇਂ ਬਹੁਤ ਸਾਰੇ ਹਿੰਦੂਆਂ ਚੋਂ ਆ, ਮੈਂ ਤਾਂ ਹੈਰਾਨ ਆ, ਮੁਸਲਮਾਨ ਉੱਠਦਾ ਕੋਈ, ਉਹ ਕਹਿੰਦਾ ਤੁਹਾਨੂੰ ਪਤਾ ਹੀ ਨਹੀਂ ਸਿੱਖੋ, ਗੁਰੂ ਸਾਹਿਬ ਤਾਂ ਇਸਲਾਮ ਤੋਂ ਪ੍ਰਭਾਵਿਤ ਸੀ, ਉਹਨਾਂ ਨੂੰ ਤਾਂ ਪੀਰ ਕਿਹਾ ਜਾਂਦਾ, ਨਾਨਕ ਸ਼ਾਹ ਫਕੀਰ ਸੀ। ਤੋ ਫਕੀਰ ਬਾਬਾ ਨਾਨਕ ਜਿਹੜਾ ਸਾਰੀ ਉਮਰ ਪਾਕਿਸਤਾਨ ਦੇ ਇਲਾਕੇ 'ਚ ਰਿਹਾ, ਜਿਹੜਾ ਗੁਰੂ ਨਾਨਕ ਪਾਤਸ਼ਾਹ ਇਸਲਾਮਕ ਪੀਰਾਂ ਫਕੀਰਾਂ ਨੂੰ ਮੱਕੇ ਵੀ ਗਏ, ਤੋ ਤੁਸੀਂ ਕਿਹੜੇ ਹਿਸਾਬ ਨਾਲ ਉਹ ਛੱਡੋ ਜੀ, ਉਹ ਤਾਂ ਗੁਰੂ ਨਾਨਕ ਪਾਤਸ਼ਾਹ ਦੇ, ਤੁਸੀਂ ਆਓ ਆਪਾਂ ਇਸਲਾਮ ਨੂੰ ਧਾਰਨ ਕਰੋ। ਏਦਾਂ ਦੀਆਂ ਗੱਲਾਂ ਕਰਨ ਵਾਲਾ ਵੀ ਸਾਨੂੰ ਟੱਕਰਦਾ, ਉਹ ਕਹਿੰਦਾ ਜੀ ਮੇਰੇ ਨਾਲੋਂ ਸਿਆਣਾ ਕੋਈ ਨਹੀਂ। ਦੂਜਾ ਆਉਂਦਾ ਹਿੰਦੂ, ਉਹ ਕਹਿੰਦਾ ਫਿਰ ਉਹ ਗੰਗਾ ਉੱਥੇ ਕੀ ਕਰਨ ਗਏ, ਹਰਿਦੁਆਰ ਕੀ ਕਰਨ ਗਏ, ਉਹ ਹਿੰਦੂ ਪਰਿਵਾਰ ਚੋਂ ਸੀ, ਉਹਨਾਂ ਦਾ ਸਾਰਾ ਓੜਮਾ ਕੋੜਮਾ ਹਿੰਦੂ ਸੀ, ਉਹਨਾਂ ਦਾ ਵਿਆਹ ਵੀ ਹਿੰਦੂ ਪਰਿਵਾਰ 'ਚ ਹੋਇਆ। ਸੋ ਹਿੰਦੂ ਫੈਮਿਲੀ ਦੇ, ਖੱਤਰੀ ਪਰਿਵਾਰ ਦੇ, ਬੇਦੀ ਕੁੱਲ ਦੇ ਗੁਰੂ ਨਾਨਕ ਪਾਤਸ਼ਾਹ ਦੇ 10 ਗੁਰੂ ਸਾਹਿਬਾਨ ਆ ਜਿਹੜੇ, ਉਹਨਾਂ ਕਰਕੇ ਜਾਂ ਤੁਸੀਂ ਸਾਰੇ ਜਿਹੜੇ ਸਿੱਖ ਹੋ, ਤੁਹਾਡੇ ਜਿਹੜੇ ਪਰਿਵਾਰਕ ਪਿਛੋਕੜ ਨੇ ਉਹ ਤੁਸੀਂ ਦੇਖ ਲਓ ਹਿੰਦੂਆਂ ਚੋਂ ਨਿਕਲੇ ਹੋ। ਸੋ ਸਿੱਖ ਤਾਂ ਨਿਕਲੇ ਹਿੰਦੂਆਂ ਚੋਂ ਆ, ਛੱਡੋ ਇਹਨਾਂ ਗੱਲਾਂ ਨੂੰ, ਆਓ ਤੁਸੀਂ ਆਪਦੇ ਅਸਲੀ ਧਰਮ 'ਚ ਤੁਸੀਂ ਹਿੰਦੂ ਬਣੋ। ਤੀਜਾ ਆ ਜਾਂਦੇ ਆ ਈਸਾਈ, ਉਹ ਕਹਿੰਦੇ ਤੁਹਾਨੂੰ ਪਤਾ ਹੀ ਨਹੀਂ, ਗੁਰੂ ਪਾਤਸ਼ਾਹ ਨੇ ਲਿਖਿਆ ਤਾਂ ਹੋਇਆ ਸ੍ਰੀ ਅਸਕੇਤ ਜਗਤ ਕੇ ਈਸਾ, ਈਸਾ ਦੀ ਸਿਫਤ ਕੀਤੀ ਆ। ਉਧਰੋਂ ਆਨੰਦ ਸਾਹਿਬ ਦੀ ਇੱਕ ਲਾਈਨ ਫੜ ਕੇ ਬਈ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸਰਸੇ ਵਾਲੇ ਆਪਦਾ ਝੱਜੂ ਪਾਈ ਬੈਠੇ ਆ ਵੀ ਸਰਸੇ ਬਾਰੇ ਗੁਰੂ ਪਾਤਸ਼ਾਹ ਨੇ ਲਿਖਿਆ। ਕਹਿਣ ਤੋਂ ਭਾਵੇਂ ਵੀ ਜਿਹੜਾ ਵੀ ਉੱਠਦਾ ਉਹ ਆਪਦਾ ਹੱਕ ਸਿੱਖਾਂ ਉੱਤੇ, ਸਿੱਖੀ ਉੱਤੇ ਜਤਾ ਕੇ ਕਹਿੰਦਾ ਵੀ ਸਿੱਖੋ ਆਪਦਾ ਸਿੱਖੀ ਵਾਲਾ ਗੁਰੂ ਨਾਨਕ ਪਾਤਸ਼ਾਹ ਵਾਲਾ ਰਾਹ ਛੱਡੋ ਤੇ ਸਾਡਾ ਝੰਡਾ ਚੱਕੋ, ਆਓ ਤੁਹਾਨੂੰ ਮੁਸਲਮਾਨ ਬਣਾਈਏ, ਆਓ ਤੁਹਾਨੂੰ ਹਿੰਦੂ ਬਣਾਈਏ, ਤੇ ਆਓ ਤੁਹਾਨੂੰ ਸਰਸੇ ਵਾਲੇ ਬਣਾਈਏ, ਆਓ ਤੁਹਾਨੂੰ ਈਸਾਈ ਬਣਾਈਏ। ਇੱਕ ਨਵਾਂ ਹੀ ਲਾਣਾ ਉੱਠ ਖੜਿਆ ਕਾਮਰੇਡ, ਉਹ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਵਰਗਾ ਕਾਮਰੇਡ ਹੀ ਕੋਈ ਨਹੀਂ ਸੀ, ਅਸੀਂ ਕਾਮਰੇਡ ਆ ਤੇ ਆਓ ਆਪਾਂ ਕਾਮਰੇਡ ਬਣੀਏ। ਸਿੱਖ ਹੱਸ ਕੇ ਕਹਿੰਦੇ ਵੀ ਤੁਸੀਂ ਤਰਕਸ਼ੀਲ, ਤੁਸੀਂ ਨਾਸਤਕ, ਤੁਹਾਡਾ ਗੁਰੂ ਪਾਤਸ਼ਾਹ ਨਾਲ ਕੀ ਸੰਬੰਧ ਹੋ ਸਕਦਾ। ਪਰ ਪੰਜਾਬ ਦੇ ਕਾਮਰੇਡ ਕਹਿੰਦੇ ਜੀ ਨਹੀਂ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ, ਗੁਰੂ ਨਾਨਕ ਪਾਤਸ਼ਾਹ ਦੇ ਅਸਲੀ ਵਾਰਸ ਹਾਂ। ਸੋ ਸਿੱਖਾਂ ਨੂੰ ਸਿੱਖੀ ਤਿਆਗ ਕੇ ਆਪਦੇ ਗਧੀ ਗੇੜ 'ਚ ਫਸਾਉਣ ਦੇ ਲਈ ਬੇਅੰਤ ਧਿਰਾਂ, ਵਿਚਾਰਧਾਰਾਵਾਂ, ਮਤਾਂ ਮਤਾਂਤਰਾਂ ਦੇ ਲੋਕ ਇਸ ਵੇਲੇ ਚਿੰਬੜੇ ਪਏ ਆ, ਚਾਰੇ ਪਾਸੋਂ ਘੇਰਾ ਪਾਈ ਬੈਠੇ ਆ। ਇਸ ਮਾਹੌਲ ਦੇ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇੱਕ ਇਹੋ ਜਿਹਾ ਪਾਲਿਸੀ, ਨੀਤੀ, ਬਿਆਨ ਜ਼ਰੂਰ ਬਣਾਈਏ, ਕੋਈ ਇਹੋ ਜਿਹਾ ਵਿਦਵਾਨ ਪੱਧਰ ਦੇ ਉੱਤੇ ਕੁਝ ਇਹੋ ਜਿਹਾ ਬਣੇ ਜਿਹਦੇ ਵਿੱਚ ਸਾਡੀ ਸਾਰੀ ਸਾਂਝੀ ਰਾਏ ਹੋਵੇ ਕਿ ਮੁਸਲਮਾਨਾਂ ਨਾਲ ਕਦੋਂ ਕਿਵੇਂ ਨਜਿੱਠਣਾ, ਹਿੰਦੂ ਨਾਲ ਕਿਵੇਂ ਨਜਿੱਠਣਾ, ਤੇ ਹੋਰ ਜਿਹੜੇ ਵੀ ਇਸ ਤਰੀਕੇ ਦੇ ਸਾਡੇ ਉੱਤੇ ਹਮਲੇ ਹੋ ਰਹੇ ਨੇ ਉਹਨਾਂ ਨਾਲ ਕਿਵੇਂ ਨਜਿੱਠਣਾ। ਤੇ ਇਸ ਗੱਲ ਨੂੰ ਚੇਤੇ ਰੱਖੋ ਕਿ ਹਰ ਜਿਹੜਾ ਵਿਅਕਤੀ ਆ ਉਹ ਸਾਡੇ ਧਰਮ ਦਾ ਜੇਕਰ ਕੋਈ ਹੈ ਜਿਹੜੀ ਗੱਲ ਕਰ ਰਿਹਾ, ਉਹਦੇ ਨਾਲ ਸਾਨੂੰ ਅਸਹਿਮਤੀ ਰੱਖਣ ਦਾ ਪੂਰਾ ਹੱਕ ਆ, ਪਰ ਹਰੇਕ ਨੂੰ ਗਦਾਰ ਕਰੀ ਜਾਣਾ ਵੀ ਕੋਈ ਬੜੀ ਵਧੀਆ ਗੱਲ ਨਹੀਂ ਹੁੰਦੀ। ਮੈਂ ਇਹ ਦੇਖ ਰਿਹਾ ਕਿ ਜਿਹੜਾ ਪਾਕਿਸਤਾਨ ਦਾ ਏਜੰਡਾ ਲੈ ਕੇ ਆਉਣ ਵਾਲਾ ਇਕਬਾਲ ਸੀ, ਮੌਲਾਨਾ ਇਕਬਾਲ ਵੀ ਕਹਿ ਦਿੰਦੇ ਆ ਉਹਨੂੰ, ਤੋ ਇਕਬਾਲ ਦੀ ਸ਼ਾਇਰੀ ਜਾਂ ਇਕਬਾਲ ਦਾ ਸਾਰਾ ਜਿਹੜਾ ਚਿੰਤਨ ਆ, ਉਹਨੇ ਇਸਲਾਮ ਨੂੰ ਜਾਂ ਮੁਸਲਮਾਨਾਂ ਨੂੰ ਪਾਕਿਸਤਾਨ ਦਿੱਤਾ। ਤੋ ਪਾਕਿਸਤਾਨ ਦੇ ਸਿਰਜਣਹਾਰਿਆਂ ਚੋਂ, ਪਾਕਿਸਤਾਨ ਦਾ ਆਈਡੀਆ ਡਿਵੈਲਪ ਕਰਨ ਵਾਲਿਆਂ ਦੇ ਵਿੱਚੋਂ ਜਿਹੜਾ ਹੈਗਾ ਇਕਬਾਲ, ਉਹਦਾ ਉੱਥੇ ਪੂਰਾ ਸਤਿਕਾਰ ਆ। ਤੇ ਦੂਜਾ ਜਿਹੜਾ ਹੈਗਾ ਮੁਹੰਮਦ ਅਲੀ ਜਿਨਾਹ, ਜਿਨਾਹ ਵੀ ਪਾਕਿਸਤਾਨ ਦੇ ਕ੍ਰੀਏਟਰ ਵਜੋਂ, ਪਾਕਿਸਤਾਨ ਦੇ
ਜਿਹੜਾ ਹੈਗਾ ਕਾਇਦੇ ਆਜ਼ਮ ਵਜੋਂ ਉਹਦਾ ਸਤਿਕਾਰ ਆ। ਇਹ ਦੋਨੇ ਜਿਹੜੇ ਨੇ ਇਹ ਪਿਛੋਕੜ ਆ ਜਿਹੜਾ ਇਹਨਾਂ ਦਾ, ਉਹ 2-3 ਪੁਸ਼ਤਾਂ ਪਹਿਲਾਂ ਜਿਹੜੇ ਨੇ ਇਹ ਹਿੰਦੂ ਪਰਿਵਾਰਾਂ ਚੋਂ, ਹਿੰਦੂ ਧਰਮ ਨਾਲ ਬਿਲੋਂਗ ਕਰਦੇ ਇਹਨਾਂ ਦੇ ਦਾਦੇ ਪੜਦਾਦੇ ਸੀ। ਅੱਜ ਉਹਨਾਂ ਨੂੰ ਕੋਈ ਨਹੀਂ ਮਿਹਣਾ ਮਾਰਦਾ ਕਿ ਤੁਸੀਂ ਤਾਂ ਹਿੰਦੂ ਸੀ, ਨਾ ਇਕਬਾਲ ਨੂੰ ਨਾ ਕੋਈ ਜਿਨਾਹ ਨੂੰ ਕਹਿੰਦਾ, ਕਿਉਂਕਿ ਉਹਨਾਂ ਨੇ ਇਸਲਾਮ ਦੇ ਲਈ ਜੋ ਮੁਲਕ ਸਿਰਜ ਕੇ ਦੇਤਾ ਉਹ ਗੱਲ ਬੜੀ ਵੱਡੀ ਹੈ। ਪਰ ਮਾਸਟਰ ਤਾਰਾ ਸਿੰਘ ਦੀ ਜਾਤ, ਮਾਸਟਰ ਤਾਰਾ ਸਿੰਘ ਦਾ ਹਿੰਦੂ ਹੋਣਾ ਸਾਡੇ ਹਰੇਕ ਸਿੱਖ ਨੂੰ ਗਾਲਾਂ ਕੱਢਣ, ਜਦੋਂ ਵੀ ਬੀਬੀ ਕਿਰਨਜੋਤ ਕੌਰ ਦੇ ਕਿਸੇ ਵਿਰੋਧ ਵਿੱਚ ਕੋਈ ਗੱਲ ਕਰਨੀ ਹੋਵੇ ਤਾਂ ਜ਼ਰੂਰ ਉਹਦੇ ਨਾਨੇ ਨੂੰ ਚੇਤਾ ਕੀਤਾ ਜਾਂਦਾ ਕਿ ਮਾਸਟਰ ਤਾਰਾ ਸਿੰਘ ਜਿਹੜਾ ਸੀ ਉਹ ਹਿੰਦੂ ਸੀ, ਜੇ ਸੀ ਉਹ ਸੀ। ਇਹ ਗੱਲ ਬਹੁਤ ਡੇਂਜਰਸ ਆ, ਬਹੁਤ ਖਤਰਨਾਕ ਆ। ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿ ਅੰਮ੍ਰਿਤਪਾਨ ਕਰਨ ਮੌਕੇ ਜਾਤ ਨਾਸ਼, ਧਰਮ ਨਾਸ਼, ਕੁਲ ਨਾਸ਼ ਵੀ ਪਹਿਲਾਂ ਵਾਲਾ ਸਾਰਾ ਖਤਮ ਹੋ ਜਾਂਦਾ। ਫਿਰ ਅਸੀਂ ਮਾਸਟਰ ਤਾਰਾ ਸਿੰਘ ਦੇ ਪਿਛਲੇ ਪਿਛੋਕੜ ਬਾਰੇ ਗੱਲ ਕਰਦੇ ਆ ਤਾਂ ਫਿਰ ਇਹ ਸਾਡੇ ਲਈ ਬੜੀ ਗਲਤ ਗੱਲ ਆ। ਧਾਰਮਿਕ ਪੱਖ ਤੋਂ ਅੰਮ੍ਰਿਤ ਸੰਸਕਾਰ ਮੌਕੇ ਜੋ ਸਾਡਾ ਪਿਛਲਾ ਕੁਲ ਨਾਸ ਵਾਲੀ ਕਹਾਣੀ ਆ ਉਹਦੇ ਅਨੁਸਾਰ ਇਹ ਗਲਤ ਗੱਲ ਆ। ਦੂਜੀ ਗੱਲ ਇਹ ਆ ਕਿ ਮਾਸਟਰ ਤਾਰਾ ਸਿੰਘ ਨੇ ਗਲਤੀਆਂ ਕੀਤੀਆਂ ਹੋਣਗੀਆਂ, ਮਾਸਟਰ ਤਾਰਾ ਸਿੰਘ ਨਾਲ ਅਸਹਿਮਤ ਹੋਇਆ ਜਾ ਸਕਦਾ, ਮਾਸਟਰ ਤਾਰਾ ਸਿੰਘ ਦੀ ਆਲੋਚਨਾ ਕੀਤੀ ਜਾ ਸਕਦੀ ਹੈ। ਮਾਸਟਰ ਤਾਰਾ ਸਿੰਘ ਉਹ ਆਗੂ ਆ ਜਿਹੜਾ 1947 ਮੌਕੇ ਜਦੋਂ ਭਾਰਤ ਪਾਕਿਸਤਾਨ ਵੰਡ ਹੋਈ ਹੈ ਉਸ ਮੌਕੇ ਸਿੱਖਾਂ ਦਾ ਆਗੂ ਸੀ। ਜੇ ਕਿਤੇ ਭਾਰਤੀ ਜਿਹੜੇ ਕਾਂਗਰਸ ਦੇ ਜਾਂ ਹਿੰਦੂ ਆਗੂ ਸੀ ਉਹ ਮਾਸਟਰ ਤਾਰਾ ਸਿੰਘ ਨਾਲ ਕੀਤੇ ਹੋਏ ਵਾਅਦੇ ਪੂਰੇ ਕਰ ਜਾਂਦੇ ਤਾਂ ਸ਼ਾਇਦ ਘੱਟ ਨਫ਼ਰਤ ਹੁੰਦੀ, ਪਰ ਵਾਅਦੇ ਪੂਰੇ ਨਹੀਂ ਕਰਦੇ ਹਿੰਦੂ ਆਗੂ। ਆਪਾਂ ਮਾਸਟਰ ਤਾਰਾ ਸਿੰਘ ਦੀ ਧੀ ਭੈਣ ਕਰਨ ਲੱਗੇ ਹੁੰਦੇ, ਤੇ ਜਿਹੜੇ ਵਾਅਦੇ ਕਰਕੇ ਮੁੱਕਰੇ ਉਹਨਾਂ ਬਾਰੇ ਸਾਨੂੰ ਘੱਟ ਵਾ, ਸਾਨੂੰ ਆਪਦੇ ਬੰਦੇ ਐਵੇਂ ਹੀ ਆਪਾਂ ਹੋਰ ਗੱਲਾਂ 'ਚ ਕਰ ਰਹੇ ਹਾਂ ਵੀ ਸਾਡੀ ਕੌਮ ਦੇ ਆਗੂਆਂ ਨੂੰ ਅਸੀਂ ਫ੍ਰੀ ਹੈਂਡ ਮਾੜਾ ਮੋਟਾ ਵੀ ਦੇਣ ਨੂੰ ਤਿਆਰ ਨਹੀਂ। ਅਸੀਂ ਹਰ ਵੇਲੇ ਉਹਨਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਟੰਗੀ ਰੱਖਦੇ ਹਾਂ, ਅਸੀਂ ਉਹਨਾਂ ਦੇ ਉੱਤੇ ਇੱਕ ਹਰ ਵੇਲੇ ਪਹਾੜ ਸਿੱਟੀ ਰੱਖਦੇ ਹਾਂ। ਸੋ ਸਿੱਖ ਲੀਡਰਸ਼ਿਪ ਜਾਂ ਸਿੱਖ ਜਿਹੜੇ ਸਭਾ 'ਚ ਵਿਚਰਦੇ ਆਗੂ ਨੇ ਉਹਨਾਂ ਨੂੰ ਸਾਨੂੰ ਇਹ ਥੋੜਾ ਜਿਹਾ ਸੋਚਣਾ ਪਊਗਾ ਕਿ ਹਰ ਵੇਲੇ ਏਡੇ ਵੱਡੇ ਜਿਹੜਾ ਹੈਗਾ ਟੈਰਰ ਵਾਲੇ ਮਾਹੌਲ ਦੇ ਵਿੱਚ ਉਹ ਜਦੋਂ ਸੇਵਾ ਕਰਦੇ ਆ ਕੌਮ ਦੀ ਤਾਂ ਉਹਨਾਂ ਤੋਂ ਗੜਬੜਾਂ, ਉਹਨਾਂ ਤੋਂ ਗਲਤੀਆਂ ਹੋਣ ਦੀ ਜਿਹੜੀ ਸਮਰੱਥਾ ਉਹਨਾਂ ਦੀ ਜਾਂ ਐਫੀਸ਼ੀਐਂਸੀ ਆ ਉਹਦੇ ਤੇ ਅਸਰ ਪਊਗਾ, ਗਲਤੀਆਂ ਵਧਣਗੀਆਂ। ਤੋਂ ਜਿਹੜੀਆਂ ਗਲਤੀਆਂ ਉਹ ਅੱਜ ਕਰਦੇ ਨੇ ਉਹ ਘਟ ਸਕਦੀਆਂ ਨੇ ਜੇਕਰ ਥੋੜਾ ਜਿਹਾ ਫ੍ਰੀ ਹੈਂਡ ਦਿੱਤਾ ਜਾਵੇ। ਅਗਲੀ ਗੱਲ ਇਹ ਵੀ ਹਰ ਗਲਤੀ ਦੀ ਉਹਨਾਂ ਨੂੰ ਵਿਰੋਧ ਕਰਨਾ, ਉਹਨਾਂ ਦੀ ਆਲੋਚਨਾ ਕਰਨਾ ਸਾਡਾ ਹੱਕ ਆ, ਪਰ ਵਿਰੋਧ ਆਲੋਚਨਾ ਕਰਨਾ ਹੋ ਕੇ ਗਦਾਰ ਦਾ ਲੈਵਲ ਸਕੈਟ ਦੇ ਵਿੱਚ ਲਾਉਣਾ ਇਹ ਬੜੀ ਬੇਹੂਦਗੀ ਹੈ। ਕੋਈ ਬੰਦੇ ਦਾ ਫੈਸਲਾ ਗਲਤ ਹੋ ਸਕਦਾ, ਉਸ ਫੈਸਲੇ ਦੀ ਵਿਰੋਧਤਾ ਹੋ ਸਕਦੀ ਹੈ, ਉਸ ਫੈਸਲੇ ਨਾਲ ਅਸਹਿਮਤ ਹੋਇਆ ਜਾ ਸਕਦਾ, ਪਰ ਸਿੱਖ ਆਗੂਆਂ ਨੂੰ ਹਰ ਵੇਲੇ ਸੂਲੀ ਤੇ ਟੰਗੀ ਰੱਖਣਾ, ਸਕਿੰਟ ਵਿੱਚ ਗਜ਼ਾਰਾ ਲੈਣਾ, ਇਹ ਸਾਡੇ ਜਿਹੜਾ ਹੈਗਾ ਇਤਿਹਾਸ ਤੋਂ ਜਾਂ ਸਾਡੇ ਸਾਰੇ ਸਿਸਟਮ ਤੋਂ ਬਿਲਕੁਲ ਅਜੀਬੋ-ਗਰੀਬ ਗੱਲ ਆ। ਸੋ ਅੱਜ ਦੇ ਇਸ ਮਾਹੌਲ ਦੇ ਵਿੱਚ ਜਿਹੜੇ ਆਗੂ ਮਾਸਟਰ ਤਾਰਾ ਸਿੰਘ ਵਰਗੀ ਪੋਜੀਸ਼ਨ 'ਚ ਨੇ ਜਾਂ ਜਿਹੜੇ ਸਿੱਖਾਂ ਦੇ ਜਿਨਾਹ ਜਾਂ ਇਕਬਾਲ ਸਾਬਤ ਹੋ ਸਕਦੇ ਆ, ਉਹਨਾਂ ਸਾਰਿਆਂ ਲਈ ਸਾਨੂੰ ਜਿਹੜਾ ਹੈਗਾ ਕੋਈ ਰਾਹ, ਕੋਈ ਮਾਹੌਲ ਜਿਹੜਾ ਹੈਗਾ ਉਹ ਸਿਰਜਣਾ ਪਊਗਾ। ਸੋ ਜਿੱਥੇ ਅੱਜ ਦੇ ਇਸ ਦੌਰ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਿੱਖ ਕੌਮ ਨੂੰ ਵੱਡੇ ਜਿਹੜੇ ਜਿਗਰੇ ਕਰਕੇ ਵੱਡੇ ਦਾਇਰੇ ਮਿੱਥ ਕੇ ਅੱਗੇ ਵਧਣ ਦੀ ਲੋੜ ਆ, ਉੱਥੇ ਸਾਨੂੰ ਇਸ ਗੱਲ ਦਾ ਪੂਰਾ ਖਿਆਲ ਰੱਖਣਾ ਪਏਗਾ ਕਿ ਸਾਡੇ ਬਹੁਤ ਲੋਕਾਂ ਨਾਲ ਭੇੜ ਪਵਾ ਦੇਣ ਦੇ ਲਈ, ਹਰ ਧਿਰ ਨਾਲ ਸਾਡਾ ਸਿਆਪਾ ਖੜਾ ਕਰਵਾ ਦੇਣ ਦੇ ਲਈ, ਸਾਡੇ ਵੱਧ ਤੋਂ ਵੱਧ ਦੁਸ਼ਮਣ ਪੈਦਾ ਕਰ ਦੇਣ ਦੇ ਲਈ ਭਾਰਤੀ ਖੁਫੀਆ ਏਜੰਸੀਆਂ ਕੋਈ ਕਸਰ ਨਹੀਂ ਛੱਡਣਗੀਆਂ। ਹਰ ਵੇਲੇ ਚੜੇ ਘੋੜੇ ਸਵਾਰ ਰਹਿਣਾ, ਹਰੇਕ ਨੂੰ ਨਿੰਦਣ ਭੰਡਣ ਤੇ ਗਾਲਾਂ ਕੱਢਣ ਤੇ ਗਦਾਰ ਲੜਨ 'ਚ ਲੱਗੇ ਰਹਿਣਾ, ਇਹ ਫਿਤਰਤ ਸਾਨੂੰ ਲੈ ਬੈਠੂਗੀ। ਥੋੜਾ ਜਿਹਾ ਧੀਰਜ, ਠਰਮਾ ਤੇ ਆਪਦੇ ਆਪ ਨੂੰ ਆਤਮ ਚੀਨਣ ਜਿਹੜਾ ਹੈਗਾ ਕਰਨ ਵਾਲਾ ਰਾਹ ਉਹ ਸਾਨੂੰ ਅਖਤਿਆਰ ਕਰਨਾ ਪਊਗਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੇਅੰਤ ਇਹੋ ਜਿਹੇ ਲੋਕ ਨੇ ਜਿਨ੍ਹਾਂ ਨਾਲ ਬਹੁਤ ਸਾਰੇ ਮਸਲਿਆਂ ਉੱਤੇ ਅਸਹਿਮਤੀਆਂ ਹੋਣਗੀਆਂ, ਪਰ ਉਹ ਪੰਥ ਦੀ ਸੇਵਾ ਦੇ ਵਿੱਚ ਸਰਗਰਮ ਨੇ। ਉਹਨਾਂ ਦੇ ਢੰਗ ਤਰੀਕਿਆਂ ਨਾਲ ਜਾਂ ਉਹਨਾਂ ਦੇ ਕਿਸੇ ਬਿਆਨ ਨਾਲ ਅਸਹਿਮਤ ਹੋਣਾ ਹੋਰ ਗੱਲ ਆ, ਪਰ ਉਹਨਾਂ ਨੂੰ ਹਰ ਵੇਲੇ ਗਦਾਰ ਸਮਝੀ ਜਾਣਾ, ਉਹਨਾਂ ਨੂੰ ਮਾੜਾ ਬੋਲੀ ਜਾਣਾ, ਇਹ ਇੱਕ ਚੰਗੀ ਗੱਲ ਨਹੀਂ। ਆਓ ਆਪਾਂ ਇੱਕ ਦੂਜੇ ਨਾਲ ਭਾਈਚਾਰਕ ਸਾਂਝ, ਆਪਦੀ ਨੇੜਤਾ ਦਾ, ਮੁਹੱਬਤ ਦਾ, ਜਿਹੜਾ ਪਿਆਰ ਸਤਿਕਾਰ ਦਾ, ਵੀ ਜਿਵੇਂ ਕਹਿੰਦੇ ਆ ਨਾ, ਲੰਬਾ ਹੈ ਜ਼ਿੰਦਗੀ ਕਾ ਸਫ਼ਰ, ਮੁਸਕਰਾਤੇ ਰਹੀਏ, ਦਿਲ ਮਿਲੇ ਨਾ ਮਿਲੇ ਹਾਥ ਮਿਲਾਤੇ ਰਹੀਏ। ਸੋ ਹਰੇਕ ਨੂੰ ਦੁਸ਼ਮਣ ਕਰਨ ਦੀ ਬਜਾਏ, ਹਰੇਕ ਨੂੰ ਗਾਲਾਂ ਕੱਢਣ ਦੀ ਬਜਾਏ, ਹਰੇਕ ਨੂੰ ਨਿੰਦਣ ਭੰਡਣ ਦੀ ਬਜਾਏ, ਜਿਹੜਾ ਸਿੱਖ ਪੰਥ ਦੀ ਸੇਵਾ 'ਚ ਹਾਜ਼ਰ ਆ
ਉਹਦੇ ਨਾਲ ਜਿਸ ਕਿਸੇ ਮਸਲੇ ਉੱਤੇ ਸਾਡੀ ਅਸਹਿਮਤੀ ਆ ਉਹਨੂੰ ਥੋੜਾ ਜਿਹਾ ਸਪੇਸ ਦੇਣ ਦਾ ਯਤਨ ਕਰਿਆ ਕਰੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।